ਨਹੀਂ ਮਤਲਬ ਕਿਉਂ ਇਹਦੇ ਤੇ ਗੱਲ ਸਿਆਸਤ ਤੇ ਗੱਲ ਮਨਾ ਹੈ। सियासत गल इस वजह तो मना है कि सियासत सिर्फ पीपल्स पार्टी का मसला नहीं है, ना नून का मसला है। सियासत कर रही है सिर्फ पीटीआई, ਉਹਦੀ भी सियासत उन्होंने खत्म करती है। उस तो इलावा सियासत फिलहाल मन है, फिलहाल सियासत जी है हो ही नहीं है। फिलहाल इस मुल्क की तरक्की तो सोचो, इस मुल्क मुस्बत खबर पॉजिटिविटी सब अच्छा है। बाहर देखो सूरज निकलिया है, गड्डी खड़ी है मेरी उत्ते रहने ने, एक उन्होंने यह गड्डी खड़ी है, एक उन्होंने वो गड्डी खड़ी है, एक परे साड़ी गड्डी है। 10 मरले के मकान ही असी रहने हैं, 3 गड्डियां खड़ियां 50,000 असी किराया देने उत्ते 50 55,000 55,000 असी देने 50,000 उत्ते वाला देना है। मालक मकान 1 लाख 10,000 1 लाख 10,000 इस घर चो 10 मरले के घर चो हर महीने जा रहे हैं। सारे सारे खुश ने, सारे बेहतरीन चल रहे हैं, हर तरफ गीत लोग गा रहे हैं, 2 गाने चल रहे हैं। तुसी क्यों ਉਹਦੇ ਵਿੱਚ ਜਿਹੜਾ ਹੈ ਉਹ ਦੁੱਖ ਔਰ ਨੋਏ ਔਰ ਗਰੀਬ ਮਰ ਗਿਆ, ਮਜ਼ਦੂਰ ਮਰ ਗਿਆ, ਤੁਸੀਂ ਕਿਉਂ ਪਾਣਾ ਚਾਹੁੰਦੇ ਹੋ ਇਹਦੇ ਵਿੱਚ? ਨਹੀਂ ਮੈਂ ਗਰੀਬਾਂ ਨੂੰ ਨਹੀਂ ਪਾਣਾ ਚਾਹੁੰਦਾ। ਅੱਜ ਆਪਾਂ ਉਸ ਤੋਂ ਗੱਲ ਕਰਨੇ ਦਫਾ ਕਰ। ਮੈਂ ਕੱਲ ਸ਼ਾਹਰਾਂ ਨੂੰ ਆਖਿਆ ਮਜ਼ਦੂਰ ਕਿਸਾਨ ਪਾਰਟੀਆਂ ਤੋਂ ਹੁਣ ਸਾਡੀ ਜਾਨ ਛਡਾਓ। ਇਹ ਸਿਆਸਤ ਬਦਲ ਗਈ, ਰਿਆਸਤ ਵੀ ਬਦਲ ਗਈ ਤੇ ਸਿਆਸਤ ਵੀ ਬਦਲ ਗਈ। ਇਹ ਗੱਲ ਠੀਕ ਹੈ। ਹਾਂ ਹੁਣ ਤਾਂ ਉਹ ਮੁਨਸਫਾਂ ਨੂੰ ਵੀ ਲੱਥੇ ਪੈਂਦੇ ਪਏ ਨੇ। ਸਾਡਾ ਇੱਕ ਬੇਲੀ ਸੀ ਜੁਫੇ ਸ਼ਾਹ, ਉਹ ਉਹਦੇ ਦਾਦੇ ਦਾ ਐਵੇਂ ਘੋਲ ਹੋ ਗਿਆ। ਉਹ 2-3 ਪਿੰਡਾਂ 'ਚ ਜਿੱਤ ਜਾਂਦਾ ਸੀ ਤੇ ਮਰਾਸੀ ਸੀ ਜਿਹੜਾ ਹੁੰਦਾ ਉਹ ਮੁਨਸਫ ਬਣ ਜਾਂਦਾ ਸੀ। ਤੇ ਉਹ ਕਿਤੇ ਕੋ 19-20 ਹੁੰਦੀ ਸੀ ਤੇ ਮਰਾਸੀ ਕੱਢ ਦਿੰਦਾ ਸੀ ਬਤੌਰ ਮੁਨਸਫ ਦੇ ਰੈਫਰੀ ਦੇ। ਉਹ ਇੱਕ ਵਾਰੀ ਕੋਈ ਬਾਹਰੋਂ ਪੰਜਾਬ ਲੈਵਲ ਦਾ ਪਹਿਲਵਾਨ ਆ ਗਿਆ, ਉਹ ਸਾਨੂੰ ਸ਼ਾਹਰਾਂ ਨੂੰ ਥੱਲੇ ਰੱਖ ਲਿਆ ਆਂਦਿਆਂ ਨਾਲ ਹੀ। ਉਹਨੇ ਆਖਿਆ ਨਹੀਂ ਨਹੀਂ ਕੰਡ ਨਹੀਂ ਲੱਗੀ। ਉਹਨੇ ਚੁੱਕ ਕੇ ਥੱਲੇ ਮਾਰਿਆ ਨਾ, ਉਹਨੇ ਨਹੀਂ ਨਹੀਂ ਕੰਡ ਨਹੀਂ ਲੱਗੀ, ਫੇਰ ਪਕੜ ਕਰੋ। ਉਹਨੇ ਫੇਰ ਝਾਟ 'ਚ ਥੱਲੇ ਚੁੱਕ ਕੇ ਮਾਰਿਆ, ਉਹਨੇ ਨਹੀਂ ਨਹੀਂ ਹਾਲੇ ਵੀ ਕੰਡ ਨਹੀਂ ਲੱਗੀ, ਫੇਰ ਪਕੜ ਕਰੋ। ਉਹ ਪਹਿਲਵਾਨ ਨੂੰ ਬੜਾ ਗੁੱਸਾ ਚੜਾ, ਪੰਜਾਬ ਲੈਵਲ ਦਾ ਪਹਿਲਵਾਨ ਸੀ। ਉਹਨੇ ਜੋ ਤੀਜੀ ਵਾਰੀ ਥੱਲੇ ਸਿੱਟਿਆ ਨਾ ਸ਼ਾਹਰਾਂ ਨੂੰ ਚੁੱਕ ਕੇ, ਤੇ ਉਹਨੇ ਨਾ ਇੱਥੇ ਸੀਨੇ ਤੇ ਨਾ ਗੋਡਾ ਰੱਖ ਲਿਆ, ਇੱਥੇ ਕਰਕੇ ਗਰਦਨ ਤੇ। ਉਹ ਗੋਡਾ ਰੱਖ ਲਿਆ ਨਾ ਤੇ ਥੱਲੋਂ ਸ਼ਾਹ ਬੜੇ ਮਤੇ ਜਾਂ ਬੋਲੇ ਹਨ ਪਹਿਲਵਾਨ ਹਸਾ ਆਣ ਦੇ ਵੀ ਨਾ ਆ ਮੁਨਸਫ ਦੀ ਦਵਾ ਪੈਣ ਨੂੰ ਇਹ ਮੈਨੂੰ। ਤੇ ਉਹ ਹਿਸਾਬ ਹੈ ਵੀ ਇਹ ਹੁਣ ਇਹ ਸਾਡੇ ਜਿਹੜੇ ਮੁਨਸਫ ਨੇ ਇਹ ਵੀ ਇੰਜ ਦੇ ਹੀ ਰਹਿ ਗਏ ਨੇ। ਜਦੋਂ ਜਿੰਦੀ ਵਾਰੀ ਆਉਂਦੀ ਇਹ ਧਰੇ ਧੁਰੇ ਜਾਂਦੇ ਨੇ। ਮੈਨੂੰ ਲੱਗਦਾ ਰਮਦੇ ਰਮ ਫੜਿਆ ਜਾਣਾ। पता नहीं है वो एक तो मरिया नहीं है, कल परसों कोई एक मर भी गया। बताओ थोड़ा पुराना पता की नाम सी। अच्छा इमरानिया मुनसफ सी। इमरानिया इमरानिया असल जजा ਨੂੰ भी पहले पढ़ाया ना जज भी बेसिकली ਤੇ एस्टैब्लिशमेंट ਦਾ ਹਿੱਸਾ ਹੁੰਦੇ ਨੇ ਨਾ। ਉਹਨਾਂ ਨੂੰ ਪੜ੍ਹਾਈ ਰੱਖਿਆ ਨਾ ਕਿ ਭਾਈ ਇਹ ਏਜੰਡਾ ਹੈ, ਇੰਟਰਨੈਸ਼ਨਲ ਏਜੰਡਾ ਹੈ, ਇਮਰਾਨ ਖਾਨ ਇਹਨੂੰ ਸਪੋਰਟ ਕਰੋ। ਉਹ ਪੜਾ ਕੇ ਸਾਰਾ ਕੁਝ। ਹੁਣ ਉਹਨਾਂ ਨੂੰ ਕਿਹਾ ਨਾ ਭਾਈ ਜਨਾਬ ਜਿਸ ਤਰ੍ਹਾਂ ਫੌਜੀਆਂ ਨੂੰ ਕਾਕੂਲ ਚੋਂ ਜਿਹੜਾ ਪੜਾਇਆ ਨੇ ਉਹਨਾਂ ਨੂੰ, ਉਸ ਵਕਤ ਇਮਰਾਨ ਖਾਨ ਜਿਹੜਾ ਹੈ ਉਹ ਬਹੁਤ ਅੱਛਾ ਆਦਮੀ ਸੀ ਔਰ ਨੇਕ ਪਰਹੇਜ਼ਗਾਰ, ਅਮੀਨ, ਸਾਦਕ ਤੇ ਹੀਰੋ ਤੇ ਉਹ ਬੜਾ ਹੈਂਡਸਮ ਵਜ਼ੀਰ ਆਜ਼ਮ। ਹੁਣ ਉਹਨਾਂ ਨੂੰ ਕਹਿੰਦੇ ਨੇ ਤੇ ਭਾਈ ਇਹ 2 ਨੰਬਰ ਬੰਦਾ ਹੈ। ਉਹ ਕਹਿੰਦੇ ਨੇ ਯਾਰ ਕੋਈ ਇੱਕ ਗੱਲ ਦੱਸੋ ਭੈਣ ਸਾਨੂੰ ਕੀ ਪੜਾਇਆ ਕਿ ਪੜਾਣਾ ਕੀ। ਅਸਲ ਵਿੱਚ ਗੱਲ ਇਹ ਹੈ ਨਾ ਕਿ ਇਮਰਾਨ ਖਾਨ ਦਾ ਜਿਹੜਾ ਫੈਕਟਰ ਹੈ ਇੱਕ ਨਿਸਾਬ ਦੇ ਤੌਰ ਤੇ ਮਤਲਬ ਸਾਡਾ ਫੌਜੀ ਬੱਚੇ ਨੇ ਭਾਂਜਾ ਹੈ, ਉਹ ਫੌਜ ਵਿੱਚ ਹੈ, ਕਪਤਾਨ ਹੈ, ਮਤਲਬ ਬਾਕਾਇਦਾ ਇੱਥੇ ਮੈਚ ਦੇ ਵਿੱਚ ਯਾਨੀ ਉਹਨੂੰ ਐਜ਼ ਅ ਸਬਜੈਕਟ ਪੜਾਇਆ ਗਿਆ ਕਿ ਉਹਨੂੰ ਲੈ ਕੇ ਚੱਲਣਾ। ਔਰ ਜਿਹੜੀ एस्टैब्लिशमेंट का माइंड सैट सी कि सब पार्टियां 2 नंबर ने, सब सियासतदान चोर ने ते इन्हां सारियां नूं खत्म करके 1 पार्टी सिस्टम। हुण पूरा पैराडाइम ही बदलाता है इन्हां ने, नवाज शरीफ होरां ने ते इमरान अपना जरदारी होरां ने।
ਯਾਰ ਟਾਈਮ ਤੇ ਲੱਗੇਗਾ ਹੁਣ, ਲੇਕਿਨ ਉਹ ਜਿਨ੍ਹਾਂ ਨੂੰ ਪੜਾਇਆ ਨਾ ਪਹਿਲੇ ਪੜਾ ਕੇ ਇਮਰਾਨ ਖਾਨ ਅੱਛਾ ਆਦਮੀ ਹੈ, ਹੁਣ ਉਹਨਾਂ ਨੂੰ ਕਹਿ ਰਹੇ ਨੇ ਇਮਰਾਨ ਖਾਨ ਬੁਰਾ ਆਦਮੀ ਹੈ। ਤੇ ਉਹ ਇਮਰਾਨ ਰਿਆਜ਼ ਦਾ ਜਨਾਬ 2000 कनाल जा उसने खरीदी ने भोण दे मेरे ग्रां 2000। अच्छा, हाँ, इमरान रियाज खान है। इमरान रियाज खान फैज अमीर ने उन्होंने खरीद के दी है। उत्थे जनाब हट बने ने, डैम दी बैक साइड लगती है, दराबी डैम है ना जड़ा साडा, चको उधरों तुसी आंदे हो कलरकार तो जिस वक्त तुसी बलकासर के दरम्यान गुजरे होंदे हो ते उल्टे साइड पे तुसी नजर मारो तो डैम है, उसका नाम है दराबी डैम, उसकी बैक साइड ਉਹ ਮੇਰਾ ਗਿਰਾਨ ਤੇ ਉੱਥੇ ਹੱਟ ਬਣੇ ਨੇ ਜਨਾਬ, ਤੇ ਕਸ਼ਤੀਆਂ ਵੀ ਉਹਦੀਆਂ ਆਪਣੀਆਂ ਨੇ, ਘੋੜੇ ਵੀ ਉਹਨੂੰ ਲੈ ਕੇ ਦਿੱਤੇ ਨੇ, ਤੇ ਇਹ ਹੈ ਇਹਨਾਂ ਨੂੰ ਕੀਤਾ ਤੇ ਕਰੋੜਪਤੀ। ਕਸ਼ਤੀਆਂ ਸਾਰਾ ਕੁਝ ਹੀ ਆਪਣਾ ਹੈ। ਉਹ ਯਾਦ ਸਾਡੇ ਹਵਾਲੇ ਕਰ ਦੇਣ ਹੁਣ। ਇਮਰਾਨ ਰਿਆਜ਼ ਨਸ ਗਿਆ ਨਾ, ਖਤਮ ਹੋ ਗਿਆ, ਤੇ ਹੁਣ ਯਾਦ ਹੈ ਸਾਨੂੰ ਇਜਾਜ਼ਤ ਦੇਣ ਤੇ ਅਸੀਂ ਕਬਜ਼ਾ ਕਰ ਲਈਏ, ਸਾਡੀ ਜੇ ਜਾ ਹੈ। ਨਹੀਂ ਇਹ ਹੋਣਾ ਚਾਹੀਦਾ, ਇਹ ਤਵੱਜੋ ਦਿਲਾਓ ਨੋਟਿਸ, ਇਹ ਆਪਣੇ ਗਵਰਨਰ ਸਾਹਿਬ ਨੂੰ ਹੀ ਆਖਣਾ ਤਵੱਜੋ ਦਿਲਾਓ ਨੋਟਿਸ ਦਵਾਨ ਭਾਈ, ਉਹ ਸਾਡੀ ਜਗ੍ਹਾ ਸਾਨੂੰ ਇਹਦਾ ਬੋਣ ਨਾਲ ਕੀ ਲੈਣਾ ਦੇਣਾ ਹੈ, ਚਕਵਾਲ ਨਾਲ ਕੀ ਲੈਣਾ ਦੇਣਾ ਹੈ, ਨਾ ਜ਼ਿਲ੍ਹੇ ਦਾ ਨਾ ਡਿਵੀਜ਼ਨ ਦਾ। ਉਹ ਜਨਾਬ ਉੱਥੇ ਫਾਰਮ ਬਣਾਏ ਵਾਂ ਸਾਰੇ 2 ਨੰਬਰ ਬੰਦੇ ਨੇ ਜਿਹੜੇ ਆਫਤਾਬ ਇਕਬਾਲ, ਉਹ ਜਿਹੜਾ ਉਹ ਮਸਕਰਾ ਜਿਹਾ ਪ੍ਰੋਗਰਾਮ ਕਰਦਾ ਸੀ, ਉਹ ਤੇ ਉਹ ਇਹ ਜਨਾਬ ਆ ਜਾਂਦੇ ਸਨ ਤੇ ਸਾਰੇ ਐਂਕਰ ਤੇ ਜ਼ਨਾਨੀਆਂ ਤੇ ਉੱਥੇ ਜਨਾਬ ਐਸ਼ੀਆਂ ਰਾਤੀ ਪਾਰਟੀਆਂ ਹੁੰਦੀਆਂ ਸਨ, ਨਾਲ ਹੀ ਤਿੱਤਰ ਦਾ ਸ਼ਿਕਾਰ ਕਰਦੇ ਸਨ। ਉਂਝ ਕੋਈ ਤਿੱਤਰ ਦਾ ਸ਼ਿਕਾਰ ਕਰੇ ਤਾਂ ਉਹਨੂੰ ਫਾਰੈਸਟ ਡਿਪਾਰਟਮੈਂਟ ਵਾਲਾ ਨੱਪ ਡੱਕ ਛੋੜੇਗਾ, ਪਰਚਾ ਵੀ ਦੇ ਛੋੜਦੇ 6 ਮਹੀਨੇ ਅੰਦਰ। ਇਹ ਸਾਰੇ ਆਂਦੇ ਸਨ ਤੇ ਜਨਾਬ ਅੱਗੇ ਉਹ ਵੀ ਬੜਾ ਵੱਖਰਾ ਹੀ ਨਵਾਬ, ਉਹ ਆਪਣੇ ਆਪ ਨੂੰ ਇੰਜ ਸਾਬਤ ਕਰਦਾ ਜਿਵੇਂ ਸਿਕੰਦਰ ਆਜ਼ਮ ਦੀ ਲੜੀ ਚੋਂ ਹੈ। ਉਹ ਆਫਤਾਬ ਇਕਬਾਲ ਬੜਾ ਆਪਣੇ ਆਪ ਨੂੰ ਰਈਸ ਤੇ ਉਹ ਸ਼ੋਅ ਕਰੇਗਾ, ਕੰਪਲੈਕਸਸ ਦਾ ਮਾਰਿਆ, ਸ਼ਿਕਾਰ ਵਾਲੀਆਂ ਵੀਡੀਓਜ਼, ਫਿਰ ਬੜੇ ਇੰਜ ਦੇ ਕਿੱਸੇ ਸੁਣਾਏਗਾ ਜਿੰਦੇ ਨਾਲ ਉਹਦੀ ਨਵਾਬੀ ਜ਼ਾਹਿਰ ਹੋਏ। ਨਹੀਂ ਉਹ ਪੈਸਾ ਟੱਕਾ ਤਾਂ ਉਹਦੇ ਕੋਲ ਬੜਾ ਨੇ ਨਾ, ਇਹ ਗੱਲ ਤੇ ਮੰਨੋ ਨਾ, ਉਹਦਾ ਫਾਰਮ ਹਾਊਸ ਪੈਸਾ ਟੱਕਾ ਤਾਂ ਹੁਣ ਇਮਰਾਨ ਰਿਆਜ਼ ਖਾਨ ਕੋਲ ਵੀ ਬੜਾ ਆ ਗਿਆ, ਪੈਸਾ ਟੱਕਾ ਤਾਂ ਸਦੀਕ ਜਾਨ ਕੋਲ ਵੀ ਬਥੇਰਾ ਹੋਣਾ, ਪੈਸਾ ਟੱਕਾ ਇਧਰ ਆਪਣੇ ਸਿਟੀ ਸਾਹਿਬ ਹਰਾਂ ਕੋਲ ਵੀ ਬਥੇਰਾ ਪੈਸਾ, ਇਹਨਾਂ ਸਾਰਿਆਂ ਕੋਲ ਹੀ ਅਕ੍ਰੋਸ ਦਾ ਬੋਰਡ ਹੈ। ਅਹਿਮਦ ਮੀਰ ਕੋਲ ਬਥੇਰਾ ਪੈਸਾ ਹੈ, ਇਹਨਾਂ ਦੇ F7 ਚ F6 ਘਰ ਨੇ, ਪੈਸਾ ਤੇ ਇਹਨਾਂ ਕੋਲ ਸਾਰਿਆਂ ਕੋਲ ਮੌਜਾਂ ਮਾਰੀਆਂ ਨੇ, ਪੈਸਾ ਸਾਰੇ ਇਹ ਸਵਾਏ ਮਤਲਬ ਸਾਡੀ ਐਸਟੈਬਲਿਸ਼ਮੈਂਟ ਦੀ ਨੀਤੀ ਇਹ ਵੀ ਕਿਸੇ 1 ਨੰਬਰ ਬੰਦੇ ਨੂੰ ਤਰੱਕੀ ਨਹੀਂ ਦੇਣੀ ਹੈ ਤੇ 2 ਨੰਬਰ ਨੂੰ ਦੇਣੀ। ਤੁਸੀਂ ਉਹ ਗੱਲ ਕੀਤੀ ਹੈ ਆਸਮਾ ਜਾਗੀਰ ਵਾਲੀ, ਉਹ ਕਹਿੰਦੀ ਸੀ ਤੇ ਅਖੀਰ ਉਹ ਛੱਡ ਜਾਂਦੇ ਨੇ, ਉਹਨਾਂ ਨੂੰ ਅਖੀਰ ਉਹ ਇਹਨਾਂ ਨੂੰ ਛੱਡ ਵੀ ਜਾਂਦੇ ਨੇ, ਬਾਗੀ ਵੀ ਹੋ ਜਾਂਦੇ ਨੇ, ਅਖੀਰ ਚ ਉਹ ਅਰਬਾਂ ਰੁਪਈਆ ਇਕੱਠਾ ਕਰਕੇ ਹੁਰੀਅਤ ਪਸੰਦ ਬਣ ਜਾਂਦੇ। ਨਹੀਂ ਉਹ ਫੈਸਲਾ ਉਹਨਾਂ ਨੇ ਵੈਸੇ, ਅਗਰ ਮੈਂ ਉਹਨਾਂ ਦੀ ਵਕਾਲਤ ਨਹੀਂ ਕਰਦਾ, ਇੱਕ ਫੈਸਲਾ ਉਹਨਾਂ ਦੇ ਸਾਹਮਣੇ ਆਇਆ ਨਾ, ਤੁਸੀਂ ਜ਼ਰਾ ਇਹਨੂੰ ਨੂਮੈਰਿਕਸ ਦੇ ਨਾਲ, ਔਰ ਤੁਸੀਂ ਅਗਰ ਤੁਹਾਡੇ ਕੋਲ ਇਹ ਫੈਸਲਾ ਹੁੰਦਾ ਤੁਸੀਂ ਕੀ ਕਰਦੇ। ਇੱਕ ਤਰਫ ਤੁਹਾਨੂੰ YouTube ਤੋਂ ਹਰ ਮਹੀਨੇ 2-3 ਕਰੋੜ ਰੁਪਏ ਦੀ ਆ ਰਹੀ ਹੈ, ਇਨਕਮ ਆ ਰਹੀ ਹੈ ਯੂਥੀਆਂ ਦੀ ਤਰਫ, ਔਰ ਦੂਸਰੀ ਤਰਫ ਉਹ ਤੁਹਾਨੂੰ ਕਹਿ ਰਹੀ ਹੈ ਐਸਟੈਬਲਿਸ਼ਮੈਂਟ ਕਿ ਇਹ ਸਾਰਾ ਖਾਤਾ ਬੰਦ ਕਰੋ, ਇਹ ਟੰਬਰਟੀਆ ਬੰਦ ਕਰੋ, ਇਹ ਦੁਕਾਨਦਾਰੀ ਬੰਦ ਕਰੋ, ਤਾਲੇ ਲਾਓ, ਤੇ ਦੁਬਾਰਾ ਜੋ ਅਸੀਂ ਕਹਿੰਦੇ ਆ ਉਹ ਕਹਿਣਾ ਸ਼ੁਰੂ ਕਰ ਦੇ। ਤੇ ਇਹ ਅਗਰ ਮੁਈਦ ਪੀਰ ਜ਼ਿਆਦਾ ਹੋ ਗਿਆ, ਇਮਰਾਨ ਜਿਹੜਾ ਇਹ ਸੀ, ਜਾਂ ਬਾਕੀ ਸਾਬਰ ਸ਼ਾਕਰ ਜਿਹੜੇ ਸਾਨੂੰ ਪਹਿਲੇ ਚਲੇ ਗਏ ਨੇ, ਉਹਨਾਂ ਨੇ ਫਿਰ ਫੈਸਲਾ ਤੇ ਠੀਕ ਕੀਤਾ ਹੈ, ਆਪਣੀ ਜ਼ਿੰਦਗੀਆਂ ਬਾਹਰ ਗੁਜ਼ਾਰ ਰਹੇ ਨੇ, ਕਰੋੜਾਂ ਰੁਪਏ ਉਹਨਾਂ ਨੂੰ ਉਹ ਤੇ YouTube ਤੇ ਉਹਨਾਂ ਨੂੰ ਆ ਰਹੇ ਨੇ, ਪੈਸਾ ਤਾਂ ਉਹਨਾਂ ਨੂੰ ਪਾਕਿਸਤਾਨ ਵਿੱਚ ਰਹਿਣ ਦੀ ਸੂਰਤ ਵਿੱਚ ਇੱਕ ਸਿਕਿਉਰਿਟੀ ਮਿਲਦੀ ਸੀ ਸਿਰਫ ਏਜੰਸੀਆਂ ਦੀ ਤਰਫੋਂ। ਅਗਰ ਉਹ ਐਸਟੈਬਲਿਸ਼ਮੈਂਟ ਦੀ ਗੱਲ ਮੰਨ ਲੈਂਦੇ ਤੇ ਸਿਰਫ ਇੱਥੇ ਅਗਲੇ ਮਤਲਬ ਕਤੂਰੇ ਬਣ ਗਏ, ਇਹਨਾਂ ਦੇ ਕਤੂਰੇ ਬਣ ਜਾਂਦੇ ਨਾ, ਪਹਿਲੇ ਕਤੂਰੇ ਬਣੇ ਸਨ ਇਮਰਾਨ ਖਾਨ ਦੇ, ਹੁਣ ਕਤੂਰੇ ਬਣ ਜਾਂਦੇ
ਨਵਾਜ਼ ਸ਼ਰੀਫ ਦੇ ਜ਼ਰਦਾਰੀ ਦੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਣੀ ਜ਼ਿੰਦਗੀ ਬੱਚੇ ਲੈ ਜਾਓ ਬਾਹਰ ਆਪਣੇ ਜਨਾਬ ਸਾਰੇ ਕੋਈ ਅਮਰੀਕਾ ਪੈ ਗਿਆ ਕੋਈ ਕੈਨੇਡਾ ਪੈ ਗਿਆ ਕੋਈ ਇੰਗਲੈਂਡ ਪੈ ਗਿਆ ਕਰੋੜਾਂ ਰੁਪਏ ਉਹਨਾਂ ਨੂੰ ਯੂਥੀਏ ਜਿਹੜੇ ਨੇ ਉਹ ਤਾਂ ਦੇਖ ਰਹੇ ਨਾ ਤੁਸੀਂ ਦੇਖੋ ਜਾਂ ਨਾ ਦੇਖੋ ਤੁਸੀਂ ਉਹਨਾਂ ਨੂੰ ਗਾਲਾਂ ਕੱਢੋ ਬੇਸ਼ੱਕ ਜੋ ਮਰਜ਼ੀ ਇਹਦੇ ਉਹ ਮੁਰਾਦ ਰਾਸ ਸ਼ਬਾਜ਼ ਗਿੱਲ ਉਹ ਸਾਰੇ ਦੇ ਸਾਰੇ ਬੰਦੇ ਰੁਪਈਏ ਬਣਾ ਕੇ ਗਾਇਬ ਹੋ ਗਏ ਚਿੱਤਰ ਪਿੱਤਰ ਹੋ ਗਏ ਉਹ ਇੱਕ ਜਿਹੜਾ ਵਸੀਮ ਅਕਰਮ ਪਲੱਸ ਸੀ ਉਹ ਪਤਾ ਨਹੀਂ ਕਿੱਥੇ ਖੜ ਗਿਆ ਉਹਦੇ ਉਹ ਉੱਥੇ ਹੀ ਹੁੰਦਾ ਤੋਸਾ ਹੁੰਦਾ ਹੈ ਲੇਕਿਨ ਉਹਨੇ ਵੀ ਬੜੇ ਪੈਸੇ ਬਣਾਏ ਨੇ ਉਹਨੇ ਵੀ ਅਰਬਾਂ ਰੁਪਏ ਬਣਾਏ ਨੇ ਉਹ ਅਮੀਰ ਤਰੀਨ ਉਹਨੂੰ ਸਿਰਫ ਕਿਹਾ ਨਾ ਭਾਈ ਤੂੰ ਸਾਈਡ ਤੇ ਹੋ ਜਾ ਤੇ ਅਗਲੇ 5 ਸਾਲ ਸਿਆਸਤ ਵਿੱਚ ਤੂੰ ਨਹੀਂ ਹੈ ਉਹਨੇ ਕਿਹਾ ਜੀ ਠੀਕ ਹੈ ਇਸੇ ਤਰ੍ਹਾਂ ਦਾ ਇੱਕ ਕਰੈਕਟਰ ਹੈ ਸਾਡੇ ਗ੍ਰਾਮ ਦੇ ਸਾਡੇ ਚਕਵਾਲ ਦੇ ਵਿੱਚ ਆਪਣਾ ਹਮਾਯੂੰ ਯਾਸਰ ਹਮਾਯੂੰ ਸਰਫਰਾਜ਼ ਰਾਜਾ ਜਿਹੜਾ ਵਜ਼ੀਰ ਸੀ ਉਹ ਵੀ ਜ਼ਾਹਿਰ ਹੈ ਉਹ ਬ੍ਰਿਗੇਡੀਅਰ ਦਾ ਪੁੱਤਰ ਹੈ ਥੱਲੇ ਆਪ ਉਹਦਾ ਭਾਈ ਜਿਹੜਾ ਉਹ ਕਰਨਲ ਹੈ ਉਹਨੂੰ ਕਿਹਾ ਨਾ ਭਾਈ ਤੂੰ ਸਾਈਡ ਤੇ ਹੋ ਜਾ ਉਹਨੇ ਕਿਹਾ ਠੀਕ ਹੈ ਇਸੇ ਤਰ੍ਹਾਂ ਇੱਕ ਤਾਬੀ ਖਾਨ ਸੀ ਸਰਦਾਰ ਅਫਤਾਬ ਅਕਬਰ ਉਹ ਸਾਡਾ ਪੀਪਲਜ਼ ਪਾਰਟੀ ਦਾ ਹੈ ਜਿਹੜਾ ਪ੍ਰੈਜ਼ੀਡੈਂਟ ਇਸ ਟਾਈਮ ਸਰਦਾਰ ਅਜ਼ਹਰ ਉਹਦਾ ਜਿਹੜਾ ਉਹ ਬੈਨੋਈ ਹੈ ਉਹਨੂੰ ਵੀ ਕਿਹਾ ਨਾ ਉਹਦਾ ਭਾਈ ਵੀ ਕਰਨਲ ਹੈ ਉਹ ਸਾਰੇ ISI ਤੇ ਏਜੰਸੀਆਂ ਉਹਨੇ ਕਿਹਾ ਠੀਕ ਹੈ 5 ਸਾਲ ਕੁਰਬਾਨੀ ਦਿਓ ਤੇ ਉਹ ਅਰਬਾਂ ਰੁਪਏ ਆਪਣਾ ਸਾਈਡ ਤੇ ਕਰ ਲਓ ਜਿਹੜਾ ਸ਼ੇਖ ਵੀ ਛੋਲੇ ਖਾਂਦਾ ਫਿਰਦਾ ਅੱਜ ਕੱਲ ਵੀਡੀਓ ਬਣਵਾਉਂਦਾ ਹਾਂ ਉਹ ਸ਼ੇਖ ਵੀ ਰੇੜੀ ਤੇ ਖਲੋਤਾ ਅਵਾਮੀ ਲੀਡਰ ਤੇ ਉੱਥੇ ਉਹਨੇ ਗਾਰਾਂ ਵਾਲੇ ਘਰ ਬਣਾਏ ਨੇ ਉਹ ਪਤਾ ਨਹੀਂ ਕੀ ਦੱਸਦੇ ਨੇ ਲੋਕੀ ਕੀ ਬਣਾਇਆ ਉੱਥੇ ਤੇ ਉਹ ਵੀਡੀਓ ਸ਼ੀਡੀਓ ਬਣਾਉਂਦਾ ਫਿਰਦਾ ਵੀ ਤੇਰੀ ਮਿੱਟੀ ਮੈਂ ਮਿਲ ਜਾਊਂ ਉਹ ਪਤਾ ਨਹੀਂ ਕਿਦੋਂ ਮਿਲਣਾ ਤੂੰ ਮਿੱਟੀ 'ਚ ਉਹ ਐਵੇਂ ਡਰਾਮੇ ਕਰਦਾ ਉਹ ਜਿਹੜੀ ਚਾਹ ਬਣਾ ਰਿਹਾ ਤੇ ਕਦੀ ਛੋਲੇ ਖਾ ਰਿਹਾ ਤੇ ਕਦੀ ਜੁਰਾਬਾਂ ਵੇਚ ਰਿਹਾ ਰੇੜੀਆਂ ਤੇ ਉਹ ਬਾਹਰ ਬੜੀ ਵੱਡੀ ਫਿਲਮ ਹੈ ਉਹ ਫਤਿਹ ਜੰਗ ਜੋ ਦਾ ਇਤਨਾ ਵੱਡਾ ਫਾਰਮ ਹਾਊਸ ਜਿਹੜਾ ਤੁਸੀਂ ਦੱਸ ਰਹੇ ਹੋ ਰੇਸ਼ਮ ਦਾ ਉਹ ਕੀੜਾ ਰੱਖੇ ਨੇ ਉਹਨੇ ਪਾਲੇ ਨੇ ਕੱਪ ਰੇਸ਼ਮ ਬਣਾਉਂਦਾ ਹੈ ਨਾ ਰੇਸ਼ਮ ਐਕਸਪੋਰਟ ਕਰਦਾ ਹੈ ਰੇਸ਼ਮ ਨੂੰ ਤੇ ਹਾਂ ਉਹ ਬਹੁਤ ਪੈਸੇ ਵਾਲਾ ਆਦਮੀ ਹੈ ਵੈਰੀ ਰਿਚ ਮੈਨ ਉਹਦੇ ਇਹ ਲਾਲ ਹਵੇਲੀ ਤੋਂ ਉਹਨੇ ਐਵੇਂ ਪੋਲੀਟੀਕਲ ਉਹਦੇ ਤੌਰ ਤੇ ਰੱਖੀ ਹੈ ਨਾ ਲੋਕਾਂ ਨੂੰ ਧੋਖਾ ਦੇਣ ਵਾਸਤੇ ਆਮ ਆਦਮੀ ਤੇ ਉਹ ਉਸ ਚੱਕਰ ਚ ਉਹਦਾ I-10 ਚ ਉਹਦਾ ਘਰ ਹੈ ਬੜਾ ਅੱਛਾ ਇੱਥੇ ਉਹਦੇ ਬੇਤਾਸ਼ਾ ਜਿਹੜੇ ਤੱਲੇ ਉਹਦੇ ਭਤੀਜਾ ਜਿਹੜਾ ਉਹ ਵੀ ਤਾਂ ਉਹਨਾਂ ਹੀ ਬੁੱਢਾ ਹੈ ਜਿਹੜੇ ਸਾਡੇ ਜਿਆਲੇ ਬਾਬੇ ਬੁੱਢੇ ਨੇ ਤੇ ਇਹ ਬਾਬਿਆਂ ਨੂੰ ਕਿਉਂ ਨਹੀਂ ਮੇਰੀ ਗੱਲ ਪਸੰਦ ਆਉਂਦੀ ਵੀ ਇਹ ਇਹਨਾਂ ਦਾ ਦੂਜਾ ਤੀਜਾ ਵਿਆਹ ਕਰਾਈਏ ਫਰੂਕੀ ਸਾਹਿਬ ਦਾ ਵੀ ਇਹ ਰਾਣਾ ਸਾਹਿਬ ਦਾ ਵੀ ਮਤਲਬ ਮੈਂ ਤਾਂ ਇੱਕ ਨੇਕ ਮਸ਼ਵਰਾ ਦਿੱਤਾ ਸਾਰਿਆਂ ਨੂੰ ਉਹ ਕੱਲ ਉਹਦੇ ਗਾਣੇ ਸੁਣਦੇ ਫਿਰਦੇ ਨੇ ਇਸ਼ਕੀਆ ਗਾਣੇ ਆਪਣੇ ਇਮਤਿਆਜ਼ ਖਾਨ ਸਾਹਿਬ ਵੀ ਸੁਣਦੇ ਨੇ ਤੇ ਜਵਾਨ ਨੇ ਅੰਦਰੋਂ ਪੂਰੇ ਅੰਦਰ ਤੇ ਇਨਸਾਨ ਤੇ ਜਵਾਨ ਹੀ ਰਹਿਣਾ ਹੈ ਨਾ ਔਰ ਪੀਪਲਜ਼ ਪਾਰਟੀ ਦਾ ਬੰਦਾ ਬੇਸਿਕਲੀ ਭਲੇ ਉਹ ਨਮਾਜ਼ੀ ਵੀ ਹੋ ਜਾਏ ਤੇ ਆਖਰੀ ਟਾਈਮ ਵਿੱਚ ਅਮੂਮਨ ਬੰਦੇ ਵਾਬੀ ਹੋ ਜਾਂਦੇ ਨੇ ਚਿੱਟੀ ਦਾੜੀ ਰੱਖ ਕੇ ਮੈਨੂੰ ਵੀ ਤੁਸੀਂ ਕਹਿ ਸਕਦੇ ਹੋ ਹਲਕਾ ਜਿਹਾ ਵਾਬੀ ਕਹਿ ਸਕਦੇ ਹੋ ਉਹ ਆਪਣਾ ਪੱਟੀ ਜਿਹੜਾ ਉਹ ਐਵੇਂ ਹੀ ਬੁੱਢਾ ਹੋਇਆ ਖਲੋਤਾ ਹੈ ਤੁੱਕਾ ਹੀ ਉਹ ਤੇ ਬਗੈਰ ਵਜ੍ਹਾ ਤੋਂ ਹੋ ਗਿਆ ਨਾ ਉਹ ਕੱਲ ਇੱਕ ਹੋਰ ਜਿਹੜਾ ਬਹੁਤ ਟਾਪ ਦਾ ਇਸ਼ੂ ਚੱਲ ਰਿਹਾ ਸਾਡੇ ਮੁਲਕ ਵਿੱਚ ਜਿਸ ਵਕਤ ਸਾਡੀਆਂ ਕੰਪਨੀ ਨੇ ਲਾਣਾ ਹੁੰਦਾ ਹੈ ਨਾ ਬੰਦਿਆਂ ਨੂੰ ਕਿਸੇ ਹੋਰ ਖਾਤੇ 'ਚ ਤੇ ਉਹ ਨਾਨ ਇਸ਼ੂਜ਼ ਦੇ ਜ਼ਿਆਦਾਤਰ ਤੇ ਸਾਡਾ ਮੀਡੀਆ ਜਿਹੜਾ ਹੈ ਨਾ ਤੁਸੀਂ ਵੀ ਮੀਡੀਆ ਨਾਲ ਮੁੰਸਲਿਕ ਰਹੇ ਹੋ ਤਕਰੀਬਨ 80% 90% ਨਾਨ ਇਸ਼ੂਜ਼ ਨੂੰ ਲੈ ਕੇ ਚੱਲਦਾ ਹੈ ਜਿਹੜੇ ਉਹਨਾਂ ਨੂੰ ਦੱਸੇ ਜਾਂਦੇ ਨੇ ਬਈ ਹੈਗਾ ਹੁਣ ਮੀਡੀਆ ਤਾਂ ਬੜੀ ਬਗੈਰਤੀ ਯਾਰ ਅੱਜ ਕੱਲ ਤਾਂ ਇੰਤਾਈ ਵੱਧ ਗਈ ਬਗੈਰਤੀ ਉਹ ਪਤਾ ਨਹੀਂ ਇਹ ਪੀਕਾ ਐਕਟ ਜਿਹੜਾ ਹੈ ਇਹਦੇ 'ਚ ਜੈਨੂਅਨ ਬੰਦੇ ਕਿਦੋਂ ਫੜੇ ਜਾਣੇ ਆਹ ਟਿਕਟੌਕ ਭਰਿਆ ਪਿਆ ਉਹ ਰੋਜ਼ ਹੁੰਦੇ ਤੇ 에ਅਰਵਾਈਜ਼ ਦੀ ਫਲਾਈਟ ਚੱਲ ਰਹੀ ਹੁੰਦੀ ਇਮਰਾਨ ਖਾਨ ਰਿਹਾ ਹੋ ਗਏ ਬੜੀ ਖਬਰ ਆ ਗਈ ਫਲਾਨਾ ਹੋ ਗਿਆ ਇਹ ਪਤਾ ਨਹੀਂ ਕੌਣ ਨੇ ਕੁੱਤੀ ਦੇ ਪੁੱਤਰ ਜਿਹੜੇ ਇਹਦੀਆਂ ਖਬਰਾਂ ਚਲਾਈ ਜਾਂਦੇ ਨੇ 2 ਸਾਲ ਹੋ ਗਏ ਇਹਦੀਆਂ ਖਬਰਾਂ ਚਲਾਉਂਦੇ ਆ ਇਹਨਾਂ ਨੂੰ ਉਹ ਨਹੀਂ ਪਾ ਰਿਹਾ ਨਹੀਂ ਇਹ ਜਿਹੜਾ ਅੱਜ ਕੱਲ ਦਾ ਚੱਲ ਰਿਹਾ ਨਾ ਕਰੰਟ ਅਫੇਅਰ ਉਹਦੇ ਸਭ ਤੋਂ ਵੱਡੀ ਖਬਰ ਇਹ ਹੈ ਕਿ ਰਾਖੀ ਸਾਵੰਤ ਜਿਹੜੀ ਹੈ ਨਾ ਉਹ ਇੰਡੀਅਨ ਹੈ ਕਿ ਉਹਨੂੰ ਕਹਿੰਦੇ ਆਈਟਮ ਗਰਲ ਉਹਦਾ ਸਹੀ ਪ੍ਰੋਨਾਂਸੀਏਸ਼ਨ ਜਿਹੜਾ ਹੈ ਉਹ ਆਈਟਮ ਗਰਲ ਆ ਗਈ ਹੈ ਔਰ ਉਸਨੇ ਆ ਕੇ ਸਾਡਾ ਜਿਹੜਾ ਮੁਫਤੀ ਕਵੀ ਹੈ ਉਹਨੂੰ ਕਿਹਾ ਵੀ ਮੈਂ ਤੇਰੇ ਨਾਲ ਸ਼ਾਦੀ ਕਰਨੀ ਇਹ ਸਾਡਾ ਟਾਪ ਦਾ ਇਸ਼ੂ ਇਸ ਵਕਤ ਪਾਕਿਸਤਾਨ ਵਿੱਚ ਤੈਨੂੰ ਲੈਂਦਾ ਕੋਈ ਨਹੀਂ ਮੈਨੂੰ ਦਿੰਦਾ ਕੋਈ ਨਹੀਂ ਉਹਨਾਂ ਦੋਵਾਂ ਦਾ ਤਾਂ ਉਹ ਹਿਸਾਬ ਹੈ ਤੇ ਮਤਲਬ ਮੀਡੀਆ ਕੇਸ ਚੱਕਰ 'ਚ ਆਪਣਾ ਵਕਤ ਬਰਬਾਦ ਕਰਦਾ ਪਿਆ
ਇੰਨੇ ਸੀਰੀਅਸ ਕ੍ਰਾਈਸਿਸ ਦੇ ਵਿੱਚ ਜਿਹੜੀ ਰਿਆਸਤ ਹੋਵੇ, ਉੱਥੇ ਇੰਨੇ ਨਾਨ ਸੀਰੀਅਸ ਇਸ਼ੂਜ਼ ਨੂੰ ਪ੍ਰਮੋਟ ਕਰਨ ਵਾਲਾ ਮੀਡੀਆ ਜਿਹੜਾ ਹੈ, ਉਹ ਅਬੂ ਜਹਿਲ ਦੀ ਨਸਲ ਤੋਂ ਹੀ ਹੋ ਸਕਦਾ। लेकिन वो है कि तले पब्लिक भी तो देखो ना, एक वैसे ये बड़ी ਪਬਲਿਕ ਵੀ ਸਾਡੀ ਇੰਜ ਦੀ ਏ, ਉਹ ਚੰਗੜਾ ਵਾਲਾ ਹੀ ਹਾਲ ਹੈ ਪਬਲਿਕ ਦਾ ਵੀ। ਪਬਲਿਕ ਉਹਨਾਂ ਦੀ ਫਾਲੋਇੰਗ ਵੇਖੋ, ਉਹ ਇਹ ਜਿਹੜਾ ਨਾਨ ਸੀਰੀਅਸ ਕੰਟੈਂਟ ਹੈ ਉਹਨੂੰ ਵੇਖਣ ਵਾਲੇ ਹੀ ਬੜੇ ਨੇ। ਉਸ ਦੇ ਉੱਤੇ ਫਿਰ ਕੱਲ ਵੀਡੀਓ ਬਣਾਈ ਹੈ, ਉਹ ਹਕੀਮ ਸ਼ਹਜ਼ਾਦ ਹੈ ਉਧਰ ਦੇ ਹੀ ਹੈ, ਹਕੀਮ ਸ਼ਹਜ਼ਾਦ ਲੋਹਾਪਾੜ, ਉਹਨੇ 3-4 ਸ਼ਾਦੀਆਂ ਕੀਤੀਆਂ ਨੇ, ਔਰ ਸਭ ਤੋਂ ਪਪੂਲਰ ਬੰਦਾ ਮੈਂ ਜਿਹੜਾ ਦੇਖਦਾ ਨਾ ਟਿਕਟੌਕ ਤੇ ਉਹ ਹੈ। ਉਹ ਜਨਾਬ ਕਦੀ ਇੱਕ ਜ਼ਨਾਨੀ ਕੋਲ ਜਾਂਦਾ ਹੈ, ਕਦੀ ਦੂਸਰੀ ਜ਼ਨਾਨੀ ਕੋਲ ਜਾਂਦਾ। ਆਮਰ ਲਿਆਕਤ ਦੀ ਸਵਾਣੀ ਨਾਲ ਜਿਹਨੇ ਆਖਰੀ ਸ਼ਾਦੀ ਕੀਤੀ, ਓਈ ਤੇ ਉਹ ਜਨਾਬ ਸਾਡੇ ਬਾਬਿਆਂ ਨੂੰ, ਅਕਸਰ ਬਾਬਿਆਂ ਨੂੰ ਤਾਂ ਉਹ ਖਰਾਬ ਕਰ ਰਿਹਾ ਕਿ 3-4 ਜ਼ਨਾਨੀਆਂ ਰੱਖੀਆਂ ਹਨ, ਔਰ ਸਾਰੀਆਂ ਜ਼ਨਾਨੀਆਂ ਉਸ ਤੋਂ ਖੁਸ਼ ਨੇ। ਮਜ਼ੇ ਦੀ ਗੱਲ ਹੈ, ਉਹਨੇ ਸਾਰਿਆਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ, ਸਾਰਿਆਂ ਦੇ ਵੱਖੋ ਵੱਖ ਘਰ ਨੇ, ਤੇ ਉਹ ਲੋਹਾਪਾੜ ਉਹਦੀ ਉਹ ਜਿਹੜੀ ਦਵਾਈ ਵੇਚਦਾ ਹੈ ਮਰਦਾਨਾ ਤੱਕ, ਉਹ ਲੋਹਾਪਾੜ ਨਹੀਂ, ਉਹ ਜ਼ਨਾਨੀਆਂ ਤਾਂ ਖੁਸ਼ ਹੋਣੀਆਂ ਨੇ ਵੀ ਗੱਡੀਆਂ ਲੈ ਕੇ ਦਿੱਤੀਆਂ ਨੇ ਤੇ ਉਹ ਟੇਪ ਜਾ ਕੇ ਕਿਸੇ ਹੋਰ ਨੂੰ ਸੁਣਾ ਦੇਣ। ਹਾਂ, ਇਹ ਵੀ ਹੋ ਸਕਦਾ ਨਹੀਂ, ਲੇਕਿਨ ਲੋਹਾਪਾੜ ਜਿਹੜਾ ਹੈ ਉਹ ਇੱਕ ਚੀਜ਼ ਵਾਜ਼ਿਆ ਹੋ ਰਹੀ ਹੈ ਕਿ ਸਾਡੇ ਉਹ ਬੜੀ ਪੁਰਾਣੀ ਗੱਲ ਹੈ। ਮੈਂ ਫਾਰਮਾਸਿਊਟੀਕਲ ਵਿੱਚ ਹੁੰਦਾ ਸਾਂ ਤੇ ਡਾਕਟਰ ਹਾਫਮੈਨ ਐਸਟਰ ਡਗੂਜ਼ਾ ਇੱਕ ਕੰਪਨੀ ਹੁੰਦੀ ਸੀ, ਉਹਦੇ ਵਿੱਚ ਮੈਂ ਸਾਂ, ਤੇ ਉਹ ਜਰਮਨੀ ਦਾ ਸਾਡਾ ਮਾਰਕੀਟਿੰਗ ਮੈਨੇਜਰ ਸੀ, ਤੇ ਉਹ ਆ ਗਿਆ ਤੇ ਸਵਾਦ ਉਸ ਵਕਤ ਬੜੇ ਅੱਛੇ ਹਾਲਾਤ ਹੁੰਦੇ ਸਨ। ਆਈ ਥਿੰਕ ਸੋ ਇਟ ਇਜ਼ 1992 ਦੀ ਗੱਲ ਮੈਂ ਤੁਹਾਨੂੰ ਸੁਣਾ ਰਿਹਾ। ਤੇ ਸਾਡੀ ਉਹ ਜਿਹੜੀ ਹੁੰਦੀ ਸੀ ਕਾਨਫਰੰਸ, ਐਨੂਅਲ ਕਾਨਫਰੰਸ, ਉਹ ਸਵਾਦ ਵਿੱਚ ਹੋਈ। ਉਹ ਬੜਾ ਜ਼ਬਰਦਸਤ ਹੋਟਲ ਹੈ, ਵਾਈਟ ਹਾਊਸ ਸਵਾਦ ਦੇ ਵਿੱਚ, ਮੈਂਗੋਰਾ ਦੇ ਵਿੱਚ, ਉੱਥੇ ਹੋਈ। ਤੇ ਡਾਕਟਰ ਹਾਫਮੈਨ ਆ ਗਿਆ ਜਨਾਬ ਕਰਾਚੀ ਤੋਂ, ਤੇ ਪਿੰਡੀ ਤੋਂ ਅਸਾਂ ਜਨਾਬ ਫਲਾਈਂਗ ਕੋਚਾਂ ਕਰ ਲਈਆਂ, ਤੇ ਸਾਰੇ ਜਨਾਬ ਇਕੱਠੇ ਹੋ ਗਏ ਤੇ ਜਨਾਬ ਅਸੀਂ ਟ੍ਰਿਪ ਦੀ ਸੂਰਤ ਤੇ ਜਾ ਰਹੇ ਸਾਂ। ਤੇ ਡਾਕਟਰ ਹਾਫਮੈਨ ਜਿਹੜਾ ਹੈ ਉਹ ਅੱਗੇ ਮੇਰੇ ਨਾਲ ਬਹਿ ਗਿਆ, ਤੇ ਉਹ ਮੇਰੇ ਕੋਲ ਪੁੱਛਦਾ ਰਿਹਾ ਭਾਈ ਇਹ ਕੀ ਹੈ, ਟੈਸਲਾ ਗੁਜ਼ਰੇ ਅਸੀਂ ਹਸਨ ਅਬਦਾਲ, ਤੇ ਉਹ ਕੱਦਾਂ ਤੇ ਉਹ ਕਹਿੰਦਾ ਇਹ ਕੱਦਾਂ ਤੇ ਕੀ ਲਿਖਿਆ ਹੈ। ਮੈਂ ਉਹਨੂੰ ਦੱਸਿਆ, ਮੈਂ ਕਿ ਲਿਖਿਆ ਕਿ ਭਾਈ ਮਰਦਾਨਾ ਕਮਜ਼ੋਰੀ ਜਿਹਨੂੰ ਹੈ ਤੇ ਉਹ ਰਾਬਤਾ ਕਰੋ। ਉਹਨੇ ਕਿਹਾ ਇਹ ਹਰ ਕੱਦ ਤੇ ਹੀ ਲਿਖਿਆ। ਮੈਂ ਕਿ ਤਕਰੀਬਨ 80% ਕੱਦਾਂ ਤੇ ਇਹ ਹੀ ਮਸਲਾ ਲਿਖਿਆ ਕਿ ਜਿਹਨੂੰ ਕਮਜ਼ੋਰੀ ਹੈ। ਉਹਨੇ ਕਿਹਾ ਇਹਦਾ ਮਤਲਬ ਹੈ ਕਿ ਨੰਬਰ, ਉਹ ਜ਼ਾਹਿਰ ਹੈ ਡਾਕਟਰ ਸੀ ਤੇ ਮਾਰਕੀਟਿੰਗ ਮੈਨੇਜਰ ਸੀ, ਤੇ ਉਹਦਾ ਮਾਈਂਡ ਉਧਰ। ਉਹਨੇ ਕਿਹਾ ਇਹਦਾ ਮਤਲਬ ਹੈ ਕਿ ਨੰਬਰ 1 ਡਿਜ਼ੀਜ਼ ਇਨ ਪਾਕਿਸਤਾਨ ਇਜ਼ ਇਹ ਜਿਹੜੀ ਹੈ ਵੀਕਨੈਸ ਜਿਹੜੀ ਹੈ। ਮੈਂ ਕਿਹਾ ਵੀਕਨੈਸ ਇਹ ਨੰਬਰ 1 ਤੇ ਨਹੀਂ ਹੈ, ਲੇਕਿਨ ਇਹ ਮਸਲਾ ਨੰਬਰ 1 ਹੈ ਸਾਡਾ। ਤੇ ਉਹ ਬੜਾ ਹੈਰਾਨ ਹੋਇਆ। ਉਹਨੇ ਕਿਹਾ ਅਸੀਂ ਤੇ ਉਹ ਐਂਟੀ ਕੈਂਸਰ ਦਵਾਈਆਂ ਸਨ ਜ਼ਿਆਦਾਤਰ। ਉਹਨੇ ਕਿਹਾ ਅਸੀਂ ਸਮਝਦੇ ਹਾਂ ਕਿ ਕੈਂਸਰ ਬੜੀ ਵੱਡੀ ਡਿਜ਼ੀਜ਼ ਹੈ, ਬੜਾ ਵੱਡਾ ਮਸਲਾ ਹੈ, ਲੇਕਿਨ ਇੱਥੇ ਪਾਕਿਸਤਾਨ ਹੀ ਨਜ਼ਰ ਆਉਂਦਾ ਹੈ ਕਿ ਸਭ ਤੋਂ ਵੱਡਾ ਮਸਲਾ ਮਰਦਾਨਾ ਕਮਜ਼ੋਰੀ ਹੈ। ਤੇ ਉਹ ਬਹਰਹਾਲ ਇਸ ਮਸਲੇ ਨੂੰ ਡਾਕਟਰ ਉਹ ਜਿਹੜਾ ਹਕੀਮ ਸ਼ਹਜ਼ਾਦ ਹੈ ਨਾ, ਉਹਨੇ ਸਹੀ ਪਿਕ ਕੀਤਾ। ਉਹ ਜਨਾਬ ਪਤਾ ਨਹੀਂ 32,000 ਕੇ ਕਿਤਨੇ ਦੀ ਉਹ ਮਜੂਨ ਨੇ, ਉਹ ਕਰੋੜਾਪਤੀ ਹੋ ਗਏ ਨੇ ਉਹ ਵੇਚ ਕੇ। ਉਹ ਮਜੂਨ ਵਾਕਈ ਕੰਮ ਕਰਦੀ ਹੈ, ਕੁਝ ਨਾ ਕੁਝ ਹੁੰਦੇ ਹੀ ਆ ਸਾਰੇ ਬਾਬੇ। ਅੱਜ ਦਾ ਨਹੀਂ, ਇਹ ਬੜੇ ਚਿਰਾਂ ਦਾ ਹੈ। ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸਾਂ ਉਦੋਂ ਵੀ ਕੰਧਾਂ ਤੇ ਲਿਖੇ ਸੀ ਬੰਗਾਲੀ ਬਾਬੇ। ਇਹ ਇੱਲਤ ਇਸ ਕੌਮ ਨੂੰ, ਇਹ ਬਿਸਤਰੇ ਮਰਗ ਤੇ ਵੀ ਪਈ ਹੋਵੇ ਨਾ, ਆਖਰੀ ਸਾਹ ਵੀ ਹੋਣ, ਇਹਨਾਂ ਦਾ ਜੀ ਹੁੰਦਾ ਵੀ ਇੱਕ ਅੱਧਾ ਫੇਰਾ ਵੱਜ ਹੀ ਜਾਏ ਸਾਡਾ। ਜਾਂਦੇ ਹੈ ਹਾਂ, ਜਾਂਦੇ ਤੇ ਉਹ ਕੱਲ ਉਹਨੇ ਫਿਰ ਸਭ ਤੋਂ ਅੱਛੀ ਜਿਹੜੀ ਇਸ ਮੌਜੂਦ ਦੇ ਉੱਤੇ ਨਾ ਉਸਨੇ ਵੀਡੀਓ ਬਣਾਈ ਹਕੀਮ ਸ਼ਹਜ਼ਾਦ ਨੇ। ਉਹਨੇ ਕਵੀ ਨੂੰ ਕਿਹਾ, ਮੁਫਤੀ ਕਵੀ ਨੂੰ, ਕਿ ਤੈਨੂੰ ਘੇਰ ਰਹੀ ਹੈ ਤੇ ਤੇਰਾ ਮਜ਼ਾਕ ਉਡਾਏਗੀ ਬਾਅਦ ਵਿੱਚ, ਤੇ ਇਹ ਤੂੰ ਤੇ ਇਹਦਾ ਹਫਤਾ ਵੀ ਨਹੀਂ ਕਰਨਾ, ਇਹ ਬੜੀ ਖਚਕੀਵੀ ਜ਼ਨਾਨੀ ਹੈ ਰਾਖੀ ਸਾਮਤ। ਉਹਨੂੰ ਆਪਣੀ ਤਰਫੋਂ ਮਸ਼ਵਰਾ ਦੇ ਰਿਹਾ ਨਾ ਸੰਗੀ ਬਣ ਕੇ। ਤੇ ਨਾਲ ਹੀ ਉਹਨੇ ਕਿਹਾ, ਮੁਫਤੀ ਕਵੀ ਸਾਹਿਬ ਹੋ ਤੁਸੀਂ ਜਿਹੜੇ ਹੀਰੋ ਬਣਦੇ ਹੋ ਪਏ, ਅਗਰ ਮੈਂ ਤੁਹਾਨੂੰ ਮਜੂਨ ਦੇਣਾ ਬੰਦ ਕਰ ਦਿਆਂ ਤੇ ਤੁਹਾਡੀ ਗੇਮ ਹੀ ਖਤਮ ਹੋ ਜਾਏ। ਉਹ ਗੇਮ ਹੁੰਦੀ ਉਂਝ ਵੀ ਕੋਈ ਨਹੀਂ, ਉਹ ਮਜੂਨ ਨਾਲ ਕੀ ਹੋਣੀ। ਉਹ ਅਸਲ 'ਚ ਗੱਲ ਇਹ ਵੀ ਜਦੋਂ ਬੰਦੇ ਨੂੰ ਲੱਥੀ ਚੜੀ ਦੀ ਪਰਵਾਹ ਨਹੀਂ ਰਹਿੰਦੀ, ਤੇ ਉਹ ਸਿਰਫ ਖਬਰਾਂ ਦਾ ਹਿੱਸਾ ਰਹਿਣਾ ਚਾਹੁੰਦਾ ਹੈ, ਤੇ ਉਦੋਂ ਫਿਰ ਇਹ ਚੀਜ਼ਾਂ ਉਹ ਕਰਦਾ ਹੈ। ਉਹਨੂੰ ਇੱਜ਼ਤ ਬੇਇੱਜ਼ਤੀ ਨਾਲ ਤਾਲੁਕ ਹੀ ਕੋਈ ਨਹੀਂ, ਉਹਦੀ ਰਿਸ਼ਤੇਦਾਰੀ ਕੋਈ ਨਹੀਂ ਇੱਜ਼ਤ ਬੇਇੱਜ਼ਤੀ ਨਾਲ।
ਨਹੀਂ ਉਹ ਇਹ ਪਤਾ ਹੈ ਤੁਹਾਨੂੰ ਹੁਣ ਸ਼ਾਇਦ ਮੇ ਬੀ ਆਈ ਐਮ ਨਾਟ ਸ਼ੋਰ ਕਿ ਹੁਣ ਉਹਦੀ ਕੀ ਸਟੇਟਸ ਹੈ, ਲੇਕਿਨ ਇਹ ਮੈਨੂੰ ਪਤਾ ਹੈ ਕਿ ਉਹ ਉਲਮਾਏ ਵਿੰਗ ਦਾ ਪ੍ਰੈਜ਼ੀਡੈਂਟ ਸੀ ਪੀਟੀਆਈ ਦਾ। ਇਹ ਪਤਾ ਹੈ ਤੁਹਾਨੂੰ ਇਸ ਗੱਲ ਦਾ? ਆ ਨੇ ਪੀਟੀਆਈ ਨੇ ਤੇ ਰਿਕਾਰਡ ਕਾਇਮ ਕੀਤੇ ਨਾ। ਕੋਈ ਸਾਹਿਬੇ ਕਿਰਦਾਰ ਬੰਦਾ ਕੋਈ ਇੱਕ ਵੀ ਮਤਲਬ ਤੁਸੀਂ ਛਣ ਨਹੀਂ ਲੈ ਕੇ ਟੁਰ ਪਵੋ ਤੇ ਤੁਹਾਨੂੰ ਬੰਦਾ ਇੱਕ ਨਹੀਂ ਲੱਭਣਾ। ਨਹੀਂ ਇਹ ਤੇ ਫਿਰ ਕਮ ਅਜ਼ ਕਮ ਚਲੋ ਸਾਡੀ ਇੱਕ ਤੋਂ ਇੱਕ ਵੱਡਾ ਝੂਠਾ, ਇੱਕ ਤੋਂ ਇੱਕ ਵੱਡਾ ਫਰਾਡੀਆ। ਔਰ ਫਿਰ ਇਹ ਵੀ ਰਿਐਲਿਟੀ ਮੰਨਣੀ ਪਏਗੀ ਕਿ ਇਸ ਵਕਤ ਉਹ ਸਭ ਤੋਂ ਵੱਡੀ ਜਮਾਤ ਹੈ, ਇਸ ਵਕਤ ਸਭ ਤੋਂ ਜ਼ਿਆਦਾ ਉਹਦੀ ਫੋਲੋਇੰਗ ਹੈ। ਇਹ ਕੌਮ ਆਪਣਾ ਵੈਸੇ ਇਤਸਾਬ ਕਰੇ। ਨਹੀਂ ਫਿਰ ਇਹ ਸ਼ਾਹ ਜੀ ਇਸ ਨੂੰ ਮਤਲਬ ਚਲੋ ਸਾਨੂੰ ਪੀਟੀਆਈ ਚੰਗੀ ਨਹੀਂ ਲੱਗਦੀ, ਇਮਰਾਨ ਖਾਨ ਤੋਂ ਸਾਨੂੰ ਪੋਲੀਟੀਕਲੀ ਉਸ ਤੋਂ ਉਹਦੀ ਇਖਤਲਾਫ ਹੋਏ, ਲੇਕਿਨ ਸਾਡੀ ਕਿਧਰੇ ਨਾ ਕਿਧਰੇ ਮੈਨੂੰ ਕਈ ਦਫਾ ਇਹ ਲੱਗਦਾ ਹੈ ਕਿ ਸਾਡੀ ਉਹ ਟਰੂ ਜਿਹੜੀ ਹੈ ਨਾ ਸਾਡੇ ਅੰਦਰ ਦੀ ਮੁਨਾਫਕਤ, ਸਾਡੇ ਇਸ ਸਮਾਜ ਉਹਨੂੰ ਉਹ ਰਿਪਰੈਜ਼ੈਂਟ ਕਰ ਰਿਹਾ ਨੇ ਪੀਟੀਆਈ। ਇਹ ਤੁਸੀਂ ਦੇਖੋ, ਤੁਸੀਂ ਗੌਰ ਕਰੋ ਕਿ ਮਤਲਬ ਉਹ ਇੱਕ ਪਲੇ ਬॉय ਹੈ, 3-4 ਜ਼ਨਾਨੀਆਂ ਜਨਾਬ ਉਹਨੇ ਫਾਰਗ ਕੀਤੀਆਂ ਨੇ, ਉਸ ਤੋਂ ਇਲਾਵਾ ਕਿਤਨੀ ਜ਼ਨਾਨੀਆਂ ਨਾਲ ਉਹਦਾ ਚੱਕਰ ਸੀ। ਨਸ਼ੇ ਮਸ਼ੇ ਦੀਆਂ ਗੱਲਾਂ ਵੀ ਉਹਦੀਆਂ ਜਿਹੜੀਆਂ ਨੇ ਉਹ ਆਮ ਨੇ। ਪਬਲਿਕ ਨੂੰ ਇਹਨਾਂ ਵਿੱਚੋਂ ਕਿਸੇ ਇੱਕ ਗੱਲ ਦਾ ਵੀ ਪ੍ਰੋਬਲਮ ਨਹੀਂ ਹੈ। ਇਹਦਾ ਮਤਲਬ ਨਹੀਂ, ਮੈਂ ਤੁਹਾਨੂੰ ਦੱਸਾਂ ਇਹ ਏਡੀ ਡੰਗਰ ਤੇ ਡਫਰ ਪਬਲਿਕ ਹੈ ਕਿ ਇਹਦੇ ਨੇੜੇ ਜ਼ਨਾ ਗੁਨਾਹ ਨਹੀਂ, ਮਾਲੀ ਬਦਨਵਾਨੀ ਗੁਨਾਹ ਹੈ। ਇਸ ਮਾਈਂਡ ਸੈਟ ਦੀ ਪਬਲਿਕ ਉਹੀ ਨਾ। ਤੇ ਇਹਦਾ ਮਤਲਬ ਹੈ ਕਿ ਸਾਡੀ ਯਾਨੀ ਇਹ ਜਿਹੜੇ ਸਾਨੂੰ ਪੇਸ਼ ਕੀਤੇ ਜਾਂਦੇ ਨੇ ਪ੍ਰੋਬਲਮਸ ਕਿ ਜੀ ਤੁਸੀਂ ਜਿਹੜਾ ਉਹ ਇਖਲਾਕੀ ਬੁਰਾਈਆਂ ਜਿਹਨਾਂ ਨੂੰ ਕਿਹਾ ਜਾਂਦਾ ਹੈ ਨਾ, ਇਖਲਾਕੀ ਬੁਰਾਈਆਂ ਦਾ ਮਤਲਬ ਹੈ ਕਿ ਸਾਡਾ ਪ੍ਰੋਬਲਮ ਨਹੀਂ ਹੈ ਸਾਡੇ ਸਮਾਜ ਦਾ। ਐਵੇਂ ਕਿਤਾਬਾਂ 'ਚ ਲਿਖੀਆਂ ਗੱਲਾਂ ਬਹੁਤ ਵੱਡਾ। ਦੇਖੋ ਮੈਂ ਤੁਹਾਨੂੰ ਅੱਜ ਇੱਕ ਗੱਲ ਕਰਾਂ ਨਾ, ਅਸੀਂ ਜਿਵੇਂ ਮੈਂ ਤੇ ਤੂੰ ਜਾਂ ਸਾਡੇ ਇੱਕ ਦੋ ਹੋਰ ਸੱਜਣ ਹੋਣਗੇ ਜਿਹੜੇ ਅਸੀਂ ਜਿਵੇਂ ਪਾਕਿਸਤਾਨ ਪੀਪਲਸ ਪਾਰਟੀ ਦੇ ਖਿਲਾਫ ਗੱਲ ਕਰ ਲੈਂਦੇ ਆ, ਤੁਹਾਨੂੰ ਕੋਈ ਇੱਕ ਬੰਦਾ ਦਿਸਦਾ ਹੈ ਪੀਟੀਆਈ ਦੇ ਅੰਦਰ? ਕੋਈ ਇੱਕ ਬੰਦਾ, ਕੋਈ ਇੱਕ ਮਿਸਾਲ ਨੂਨ ਲੀਗ 'ਚ ਦਿਸਦੀ ਹੋਵੇ ਇੰਜ ਦੀ? ਕਿਸੇ ਜਮਾਤ 'ਚ ਕੋਈ ਬੰਦਾ ਐਸਾ ਨਹੀਂ ਹੈ ਤਾਂ ਕਿ ਸਾਡੀ ਜਮਾਤ 'ਚ ਵੀ ਅਕਸਰੀਅਤ ਐਸੀ ਨਹੀਂ। ਇਹ ਸਾਡੇ ਜਿਹੇ ਜਿਹੜੇ ਨਾ ਢੂੰढोगे अगर मुल्कों मिलने के नहीं नायाब हैं हम, ਇਹ ਸਾਡੇ ਜਿਹੇ ਵੀ ਇੱਕ ਦੋ ਹੀ ਨਿਕਲਣੇ ਨੇ, ਸਾਡੀ ਜਮਾਤ 'ਚ ਵੀ ਥੋੜੇ ਹੀ। ਹਾਂ ਇਹ ਗੱਲ ਹੈ, ਲੇਕਿਨ ਇਹ ਬਹਰਹਾਲ ਕ੍ਰੈਡਿਟ ਜਾਂਦਾ ਨਹੀਂ ਪੀਪਲਸ ਪਾਰਟੀ ਨੂੰ। ਬਹਰਹਾਲ ਸਾਡੀ ਜਮਾਤ ਨੂੰ ਜ਼ਰੂਰ ਕ੍ਰੈਡਿਟ ਜਾਂਦਾ ਹੈ ਕਿ ਅਸੀਂ ਰੱਜ ਕੇ ਤਨਕੀਦ ਕਰਨੇ ਆ। ਚੇਅਰਮੈਨ ਤੇ ਵੀ ਕਰ ਲਈ ਦੀ ਏ, ਸਦਰ ਤੇ ਵੀ ਕਰ ਲਈ ਦੀ ਏ, ਲੇਕਿਨ ਉਹ ਸਾਡੀ ਤਨਕੀਦ ਬਹਰਹਾਲ ਨਾ ਸੁਣੀ ਜਾਂਦੀ ਤੇ ਨਾ ਹੀ ਉਹਦੇ ਤੇ ਕੋਈ ਐਕਸ਼ਨ ਲਿਆ ਜਾਂਦਾ ਤੇ ਨਾ ਹੀ ਸਾਡੇ ਖਿਲਾਫ ਕੋਈ ਐਕਸ਼ਨ ਲਿਆ ਜਾਂਦਾ। ਨਹੀਂ ਲੇਕਿਨ ਉਹ ਬਰਦਾਸ਼ਤ ਕਰ ਰਹੇ ਨੇ ਨਾ। ਇਹ ਦੇਖੋ ਨਾ, ਨਹੀਂ ਬਰਦਾਸ਼ਤ ਹੈ ਮਤਲਬ ਇਹ ਮੈਂ ਨਹੀਂ ਇਹ ਗੱਲ ਲੇਕਿਨ ਉਹਨਾਂ ਦੀ ਬਰਦਾਸ਼ਤ ਬਹੁਤ ਹੈ। ਇਹ ਹਕੀਕਤ ਮੰਨਣੀ ਪੈਗੀ ਕਿ ਜਿੰਨੀ ਬਰਦਾਸ਼ਤ ਆਸਿਫ ਅਲੀ ਜ਼ਰਦਾਰੀ ਦੀ ਹੈ, ਇੰਨੀ ਬਰਦਾਸ਼ਤ ਪਾਕਿਸਤਾਨ ਦੇ ਕਿਸੇ ਪੋਲੀਟੀਸ਼ੀਅਨ ਦੀ ਨਹੀਂ, ਕਿਸੇ ਵੀ ਹਵਾਲੇ ਨਾਲ। ਪਾਰਟੀ ਵਰਕਰਸ ਦੇ ਖਿਲਾਫ ਬੋਲਣ ਦੇ ਹਵਾਲੇ ਨਾਲ, ਮੀਡੀਆ ਦੇ ਖਿਲਾਫ ਬੋਲਣ ਦੇ ਹਵਾਲੇ ਨਾਲ, ਟਾਰਚਰ ਦੇ ਅਗੇਂਸਟ ਬਰਦਾਸ਼ਤ ਦੇ ਹਵਾਲੇ ਨਾਲ, ਹਰ ਲਿਹਾਜ਼ ਨਾਲ ਉਹਨੇ ਆਪਣੇ ਆਪ ਨੂੰ ਕਮ ਸੇ ਕਮ ਇਸ ਹਵਾਲੇ ਨਾਲ ਸਾਬਤ ਕੀਤਾ ਹੈ। ਜਿਹੜੀਆਂ ਚੀਜ਼ਾਂ ਮੰਨਣ ਵਾਲੀਆਂ ਹੁੰਦੀਆਂ ਨੇ ਉਹ ਜ਼ਰੂਰ ਮੰਨਣੀਆਂ ਚਾਹੀਦੀਆਂ। ਔਰ ਮੈਂ ਇਸੇ ਪਰੋਂ ਅਸੀਂ ਆਪਸ 'ਚ ਜਿੰਨੀ ਮਰਜ਼ੀ ਤਨਕੀਦ ਕਰੀਏ, ਅਸੀਂ ਕਿਸੇ ਨੂੰ ਇਜਾਜ਼ਤ ਨਹੀਂ ਦਿੰਦੇ। ਕੋਈ ਜਿਹੜੀ ਝੂਠੀ ਤਨਕੀਦ ਕਰੇ, ਇਸ ਕਾਬਲੇ ਨਫ਼ਰਤ ਬੇਗੈਰਤ ਮੀਡੀਆ ਦਾ ਜਿਹੜਾ ਰਵਾਇਤੀ ਇੱਕ ਚੱਲਣ ਗਿਆ ਹੈ, ਬਦ ਚੱਲਣ ਮੀਡੀਆ ਦਾ ਚੱਲਣ ਗਿਆ ਹੈ ਆਸਿਫ ਜ਼ਰਦਾਰੀ ਖਿਲਾਫ, ਇੱਕ ਰਵਾਇਤੀ ਕਿਸਮ ਦਾ ਜਿਹੜਾ ਕ੍ਰਿਟਿਸਿਜ਼ਮ ਦੀ, ਉਹਨੂੰ ਕਦੀ ਵੀ ਅਸੀਂ ਬਾਏ ਨਹੀਂ ਕੀਤਾ ਔਰ ਉਹਦਾ ਅਸੀਂ ਮੂੰਹ ਭੰਨਦੇ ਹਾਂ, ਮੂੰਹ ਤੋੜ ਕੇ ਜਵਾਬ ਦਿੰਦੇ ਹਾਂ। ਹਾਂ ਜਿਹੜਾ ਸਾਡਾ ਆਪਣੀ ਤਨਕੀਦ ਦੇ ਕਿਸੇ ਹਵਾਲੇ ਨਾਲ ਅਸੀਂ ਖਿਲਾਫ ਰੱਖਦੇ ਹਾਂ ਤੇ ਉਹ ਵੀ ਡੰਕੇ ਦੀ ਚੋਟ ਤੇ ਕਰਨੇ ਆ, ਗੱਜ ਵੱਜ ਕੇ ਕਰਨੇ। ਨਹੀਂ ਇਹ ਕ੍ਰੈਡਿਟ ਜਾਂਦਾ ਹੈ ਆਸਿਫ ਜ਼ਰਦਾਰੀ ਨੂੰ। ਲੇਕਿਨ ਇੱਕ ਗੱਲ ਹੈ, ਮੈਂ ਦੇਖੋ ਆਪਣੇ ਵਿਊ ਪੁਆਇੰਟ ਹੁੰਦੇ
ਮੇਰਾ ਇਹ ਖਿਆਲ ਹੈ ਕਿ ਜਿਸ ਤਰ੍ਹਾਂ ਇਹ ਬਹੁਤ ਤਵਾਤਰ ਨਾਲ ਗੱਲ ਹੁੰਦੀ ਹੈ ਕਿ ਲੋਕਾਂ ਨੇ ਪਾਰਟਿਕੂਲਰਲੀ ਪੰਜਾਬ ਦੇ ਇਹ ਗਿਲਾ ਸਿੰਧ ਤੋਂ ਜ਼ਿਆਦਾ ਆਉਂਦਾ ਹੈ ਕਿ ਜੀ ਚूंकि ਸਿੰਧ ਤੋਂ ਇਸ ਵਜ੍ਹਾ ਤੋਂ ਆਉਂਦਾ ਹੈ कि हालांकि उर्दू बेस्ड मीडिया है ना बेसिकली तो लेकिन वो कहते हैं कि उर्दू बेस्ड जरूर है जितने सारे चैनल्स ने इलेक्ट्रॉनिक मीडिया या उन्होंने कराची ऑफिसेस ने मगर ये है कि इन्हों के उत्ते डोमिनेशन ते लाहौर पंजाब दी है ना पंजाबी मीडिया वो कहते हैं ਉਹ ਨਹੀਂ ਯਾਰ ਇਹ ਨਾ ਮੈਂ ਤੁਹਾਨੂੰ ਦੱਸਾਂ ਵੈਸੇ ਆਪਸ ਦੀ ਗੱਲ ਹੈ ਤੇ ਸਿੰਧੀ ਗੁੱਸਾ ਕਰਨਗੇ ਕੀਤੀ ਜਾਣ ਇਹ ਸਿੰਧੀ ਤੇ ਪੰਜਾਬੀ ਆਪਣੀ ਬੁਨਿਆਦ ਵਿੱਚ ਤੇ ਇੱਕੋ ਕੌਮ ਨੇ ਨਾ ਇੰਡਸ ਵੈਲੀ ਦੀ ਕੌਮ ਤੇ ਇਹ ਜਿਵੇਂ ਅਸੀਂ ਸਾਡੇ ਪੰਜਾਬੀ ਢੱਗੇ ਨੇ ਉਵੇਂ ਹੀ ਇਹ ਸਿੰਧੀ ਵੀ ਢੱਗੇ ਇਹ ਵੀ ਡਫਰ ਹੀ ਨੇ ਸਾਡੀ ਇਹ ਪੰਜਾਬੀਆਂ ਨੂੰ ਆਪਣਾ ਉਹ ਦੁਸ਼ਮਣ ਸਮਝਦੇ ਨੇ ਹਾਲਾਂਕਿ ਉਰਦੂ ਸਪੀਕਿੰਗ ਤੋਂ ਵੱਧ ਇਹਨਾਂ ਦਾ ਦੁਸ਼ਮਣ ਕੋਈ ਨਹੀਂ ਜਿੰਨੀ ਸਾਜ਼ਿਸ਼ ਇਹਨਾਂ ਦੇ ਖਿਲਾਫ ਕੀਤੀ ਹੈ ਉਰਦੂ ਸਪੀਕਿੰਗ ਨੇ ਕੀਤੀ ਹੈ ਇਹਨਾਂ ਦੇ ਸ਼ਹਿਰਾਂ ਦੇ ਕਬਜ਼ਾ ਕੀਤਾ ਉਰਦੂ ਸਪੀਕਿੰਗ ਨੇ ਕੀਤਾ ਇਹਨਾਂ ਦੀ ਪੀਪਲਸ ਪਾਰਟੀ ਦੇ ਅਗੇਂਸਟ ਪ੍ਰੋਪੇਗੈਂਡਾ ਜਿਹੜਾ ਹੈ ਉਹ ਕਾਮਰਾਨ ਖਾਨ ਕੀ ਲਾਹੌਰ ਦਾ ਹੈ ਲਾਹੌਰ ਦੀ ਜੰਮਪਲ ਹੈ ਸਾਰਿਆਂ ਤੋਂ ਪਹਿਲੇ ਜਿਨ੍ਹਾਂ ਲੋਕਾਂ ਨੇ ਪ੍ਰੋਪੇਗੈਂਡੇ ਕੀਤੇ ਪਾਕਿਸਤਾਨ ਪੀਪਲਸ ਪਾਰਟੀ ਦੇ ਅਗੇਂਸਟ ਉਹ ਕਰਾਚੀ ਮੀਡੀਆ ਸੀ ਔਰ ਤੁਹਾਨੂੰ ਪਤਾ ਉਸ ਵੇਲੇ ਤੇ ਸਾਰੇ ਅਖਬਾਰਾਂ ਦੇ ਦਫ਼ਤਰ ਜਿਹੜੇ ਹੈਡ ਆਫਿਸ ਸਨ ਇਹਨਾਂ ਦੇ ਕਰਾਚੀ 'ਚ ਸਨ ਉਦੋਂ ਤਾਂ ਕੋਈ ਵੀ ਇੱਥੇ ਨਹੀਂ ਸੀ बहरहाल ये है कि एक और भी है ना शाह जी कि ਜਿਹੜੀ ਯਾਰ ਇੱਕ ਤਾਂ ਮੈਂ ਇਹਨਾਂ ਤੋਂ ਬੜਾ ਤੰਗ ਆ ਵਾਲਦ ਵਾਲਿਆਂ ਤੋਂ ਇਹ ਮਰੀਮ ਬੀਬੀ ਨੂੰ ਰਿਕੁਐਸਟ ਕਰੋ ਵੀ ਇਹਨਾਂ ਤੇ ਵੀ ਕੋਈ ਕਾਨੂੰਨ ਸਾਜ਼ੀ ਕਰੇ ਕੀ ਇਜਾਜ਼ਤ ਹੈ ਵੀ ਲੋਕਾਂ ਨੂੰ ਘਰਾਂ 'ਚ ਸੁੱਤਿਆਂ ਪਿਆਂ ਨੂੰ ਉਠਾਉਂਦੇ ਫਿਰਦੇ ਨੇ ਆ ਮਿਊਜ਼ਿਕ ਵਜਾ ਕੇ ਗਲੀਆਂ ਚੋਂ ਲੰਘਦੇ ਇਹਨਾਂ ਦੇ ਉੱਤੇ ਅਸੂਲੀ ਤੌਰ ਤੇ ਟੈਕਸ ਲੱਗਣਾ ਚਾਹੀਦਾ ਹੈ ਨਾ ਟੈਕਸ ਲੱਗਣਾ ਚਾਹੀਦਾ ਬਿਲਕੁਲ ਐਵੇਂ ਇਹ ਫਾਲਤੂ ਕਿਸਮ ਦੀ ਜਿਹੜੀ ਇਹਨਾਂ ਮਜ਼ਦੂਰ ਕਿਸਾਨ ਘਟੀਆ ਪਾਰਟੀ ਔਰ ਘਟੀਆ ਸੋਚ ਆਊਟਡੇਟਡ ਸੋਚ ਇਹ ਨਾ ਸਾਡਾ ਬੇੜਾ ਗਰਕ ਕੀਤਾ ਹੈ ਵੀ ਇਹ ਇੱਥੋਂ ਲੰਘਦੇ ਨੇ ਤੇ ਗੱਲ ਕਰੇਗਾ ਕੋਈ ਤੇ ਉਹ ਜੀ ਗਰੀਬ ਰੇੜੀ ਵਾਲਾ ਉਹਨੂੰ ਨੌਕਰੀ ਕਰਨ ਦੀ ਉਹ ਨੌਕਰੀ ਕਰਨ ਵਾਲੇ ਦੇ ਪਿੱਛੇ ਸਰਮਾਇਆਦਾਰ ਬੈਠਾ ਹੈ ਵਾਲਜ਼ ਕੰਪਨੀ ਕੀ ਗਰੀਬ ਦੀ ਹੈ ਇਹ ਬਿਲੀਅਨਰ ਜਿਹੜੇ ਨੇ ਰੇੜੀਆਂ ਪਾ ਦੇਣ ਇੱਥੇ ਥਾਂ ਥਾਂ ਤੇ ਐਵੇਂ ਤੰਗ ਕਰਦੇ ਫਿਰ ਉਹ ਕਿਸੇ ਘਰ 'ਚ ਕੋਈ ਬਿਮਾਰ ਹੋ ਸਕਦਾ ਹੈ ਕੋਈ ਸਾਡੇ ਤਰ੍ਹਾਂ ਕੋਈ ਮਸਰੂਫ ਹੋ ਸਕਦਾ ਹੈ ਵੀਡੀਓ ਸੈਸ਼ਨ ਕਰ ਰਿਹਾ ਹੁੰਦਾ ਇਹ ਤੇ ਤੁਸੀਂ ਚਲੋ ਇੱਕ ਐਸਪੈਕਟ ਦੱਸਿਆ ਮੈਂ ਦਾ ਇੱਕ ਜਿਹੜਾ ਉਹ ਸਮਾਜੀ ਪਹਿਲੂ ਵੀ ਦੱਸਦਾ ਕਿਉਂਕਿ ਮੈਂ ਇਸ ਮਾਮਲੇ ਦੇ ਵਿੱਚੋਂ ਗੁਜ਼ਰ ਚੁੱਕਿਆ ਹਰ ਬੰਦਾ ਗੁਜ਼ਰ ਚੁੱਕਿਆ ਹੈ ਛੋਟੇ ਬੱਚੇ ਹੋਣੇ ਨੇ ਨਾ ਜਿਸ ਵਕਤ ਤੇ ਇਹ ਮਿਊਜ਼ਿਕ ਇੱਕ ਬੇਸਿਕਲੀ ਇਨਸਿਗਨੀਆ ਦੇ ਤੌਰ ਤੇ ਚੱਲਦਾ ਹੈ ਨਾ ਯਾਨੀ ਬੱਚੇ ਅੰਦਰ ਤਾਂ ਹੁਣ ਇਹ ਤੁਹਾਨੂੰ ਪੂਰਾ ਲੱਗ ਰਿਹਾ ਹੈ ਲੇਕਿਨ ਜਿਹੜਾ ਇੱਕ ਛੋਟਾ ਬੱਚਾ ਹੈ ਜਿਹਦੀ ਉਮਰ 7 ਸਾਲ ਹੈ 8 ਸਾਲ ਹੈ ਉਹਨੂੰ ਇਹ ਆਵਾਜ਼ ਆਉਂਦੀ ਹੈ ਤੇ ਉਹਨੂੰ ਪਤਾ ਚੱਲਦਾ ਹੈ ਕਿ ਆਈਸਕ੍ਰੀਮ ਵਾਲਾ ਆ ਗਿਆ ਉਹ ਫਿਰ ਦੌੜਦਾ ਜਾਏਗਾ ਔਰ ਉਹ ਬਾਹਰ ਗਲੀ 'ਚ ਜਾਏਗਾ ਆਈਸਕ੍ਰੀਮ ਵਾਸਤੇ ਇਹ ਆਵਾਜ਼ ਜਿਸ ਵਕਤ ਅੰਦਰ ਆਉਂਦੀ ਹੈ ਤੇ ਅੰਦਰ ਜਿਹੜਾ ਜਿਸ ਪਿਓ ਦੇ 3-4 ਬੱਚੇ ਨੇ ਤੇ ਉਸ ਦੇ ਕੋਲ ਉਹਦੇ ਹਾਲਾਤ ਠੀਕ ਨਹੀਂ ਹਨ ਤੇ ਬਾਹਰ ਆ ਜਾਂਦਾ ਹੈ ਇਹ ਜਿਸ ਤੋਂ ਤੁਸੀਂ ਤੰਗ ਹੋ ਉਹ ਜਿਸ ਵਕਤ ਮਿਊਜ਼ਿਕ ਵੱਜਦਾ ਹੈ ਤੇ ਉਹ ਉਹਦੇ ਪਿਓ ਤੇ ਛੁਰੀਆਂ ਦੀ ਤਰ੍ਹਾਂ ਵੱਜਦਾ ਹੈ ਉਹਨੂੰ ਪਤਾ ਹੈ ਕਿ ਮੈਂ ਇੱਕ ਅਗਰ ਇਹ ਜੋ ਵੀ ਆਈਸਕ੍ਰੀਮ ਹੈ ਇਹ ਕੁਲਫੀ ਕਹਿ ਲਓ ਅਗਰ ਇਹ 50 ਰੁਪਏ ਦੀ ਮੈਂ ਇੱਕ ਨੂੰ ਲੈ ਕੇ ਦੇਣੀ ਹੈ ਤੇ ਮੇਰੇ ਤੇ 4 ਬੱਚੇ ਨੇ ਇਹਦਾ ਮਤਲਬ ਹੈ ਉਹਨੇ 4 ਕੁਲਫੀਆਂ ਲੈਣੀਆਂ ਨੇ ਉਹਨੇ 200 ਦੀਆਂ ਲੈਣੀਆਂ ਨੇ ਤੇ ਔਰ ਉਹਦੇ ਕੋਲ ਜਿਹੜਾ ਉਹਦੀ ਜੇਬ ਵਿੱਚ ਪੈਸੇ ਨਹੀਂ ਹਨ ਬਿਲਕੁਲ ਇਹ ਅਹਿਸਾਸੇ ਮਹਿਰੂਮੀ ਵੀ ਪੈਦਾ ਕਰਦਾ ਔਰ ਸੈਕੰਡਲੀ ਇਹ ਵੇ ਕਿ ਇਹ ਜਿਹੜੇ ਲੋਕ ਫਿਰ ਰਹੇ ਹੁੰਦੇ ਨੇ ਇਹਨਾਂ ਦਾ ਕਿਹੜਾ ਕੋਈ ਸ਼ਨਾਖਤੀ ਨੰਬਰ ਲਿਖਿਆ ਹੁੰਦਾ ਇਹ ਮਹੱਲੇ 'ਚ ਕਿਸੇ ਨੂੰ ਜ਼ਹਿਰ ਪਵਾ ਜਾਣ ਐਕਟ ਆਫ ਟੈਰਰਿਜ਼ਮ ਹੋ ਜਾਏ ਹਾਂ ਇਹ ਬਾਹਰ ਦੀ ਦੁਨੀਆ 'ਚ ਖੈਰ ਇਸ ਤਰ੍ਹਾਂ ਵੈਂਡਰ ਸ਼ਾਪਿੰਗ ਜਿਹੜੀ ਹੁੰਦੀ ਹੈ ਇਹ ਜ਼ਾਹਿਰ ਇਸ ਤਰ੍ਹਾਂ ਨਹੀਂ ਹੋ ਸਕਦੀ ਮਗਰ ਅਗਰ ਹੋਏ ਵੀ ਤਾਂ ਉਹਦਾ ਕੋਈ ਨਾ ਕੋਈ ਟੈਕਸ ਨੰਬਰ ਹੋਣਾ ਚਾਹੀਦਾ ਹੈ ਕੋਈ ਰੇਹੜੀ ਨੰਬਰ ਹੋਣਾ ਚਾਹੀਦਾ ਹੈ ਕੋਈ ਜਿਸ ਤਰ੍ਹਾਂ ਇਹ ਚੰਦ ਚੀਜ਼ਾਂ ਨੇ ਜਿਹੜਾ ਲੇਕਿਨ ਇਹਦੇ ਨਾਲ ਜਿਸ ਤਰ੍ਹਾਂ ਮਰੀਮ ਔਰ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਤੇ ਉਹ ਠੀਕ ਹੈ ਬਹੁਤ ਅੱਛਾ ਕੰਮ ਹੈ ਨਜਾਇਜ਼ ਤਜਾਵਜ਼ਾਤ ਜਿਹੜੀਆਂ ਨੇ ਉਹ ਤੁਸੀਂ ਕੋਈ ਵੀ ਗਿਰਾਹ ਦੇਖ ਲਓ ਸਾਡਾ ਗਿਰਾਹ ਹੈ ਮੇਰਾ ਗਿਰਾਹ ਭਰਿਆ ਪਿਆ ਲੋਕਾਂ ਨੇ ਇਤਨੇ ਕਬਜ਼ੇ ਕੀਤੇ ਨੇ ਕੋਈ ਹਿਸਾਬ ਹੀ ਨਹੀਂ ਹੈ ਤੇ ਇਹ ਅੱਗੇ ਘਰਾਂ ਦੇ ਅੱਗੇ ਜਨਾਬ ਉਹ ਥੜੇ ਬਣਾ ਲੈਣਾ ਇਹ ਤੇ ਸਮਝੋ ਹਰ ਬੰਦੇ ਨਾਲ ਸਮਝਦਾ ਹੈ ਕਿ
2-4 ਫੁੱਟ ਤੇ ਅੱਗੇ ਵਧਾ ਲੈਣਾ, ਤਾਂ ਉਹ ਸਮਝਦਾ ਇਹ ਤੇ ਮੇਰਾ ਹੱਕ ਹੈ, ਮੇਰਾ ਘਰ ਹੈ। ਤੇ ਇਹ ਅਗਰ नहीं, ये मरियम बीबी ठीक, अच्छा काम कर रही। मुखालफत बराए मुखालफत नहीं होनी चाहिए, ये बिल्कुल ठीक काम कर रही है। ਔਰ ਇਹਦੇ ਵਿੱਚ ਇਹ ਖਤਰਨਾਕ ਵੀ ਇਸ ਵਜ੍ਹਾ ਤੋਂ ਹੁੰਦਾ ਹੈ ਕਿ ਤੁਸੀਂ ਆਪਣਾ ਵੋਟ ਬੈਂਕ ਲੂਜ਼ ਕਰ ਰਹੇ ਹੁੰਦੇ ਹੋ। ਇਹ ਵੀ ਜ਼ਿਹਨ ਹੀ ਰੱਖੋ, ਅਗਰ ਇਹਦੇ ਨਾਲ ਨੁਕਸਾਨ ਹੁੰਦਾ ਹੈ ਪੋਲੀਟੀਕਲ। ਨਹੀਂ, ਉਹ ਕਹਿੰਦੇ ਨੇ ਉਹਨਾਂ ਨੂੰ ਹੁਣ ਪਰਵਾਹ ਹੀ ਨਹੀਂ ਰਹੀ ਵੋਟ ਬੈਂਕ ਦੀ। ਵੋਟ ਬੈਂਕ ਉਹੀ ਇਰਰੈਲੇਵੈਂਟ ਗਿਆ, ਹੁਕੂਮਤ ਤਾਂ ਜਿਨ੍ਹਾਂ ਨੇ ਦੇਣੀ ਉਹਨਾਂ ਹੀ ਦੇਣੀ। ਅੱਛਾ, ਆਸਫ ਜ਼ਰਦਾਰੀ ਦੀ ਗੱਲ ਵੱਡੀ ਚੀਜ਼ ਹੈ। ਮੇਰੇ ਜ਼ਿਹਨ 'ਚ ਗੱਲ ਆ ਗਈ ਹੈ ਕਿ ਕਹਿੰਦੇ ਨੇ ਕਿ ਕੋਈ ਜਿਹੜਾ ਇੱਕ ਝੂਠ ਹੁੰਦਾ ਹੈ ਨਾ ਕਿਸੇ ਦੇ ਬਾਰੇ, ਬੋਤਾਨ, ਤੋਮਰ, ਇਫ ਇਟ ਇਜ਼ ਅਨਆਂਸਰਡ ਫॉर 24 ਆਵਰਸ, ਉਹਦਾ ਜਵਾਬ ਨਾ ਆਏ ਤੇ ਉਹ ਸੱਚ ਤਸਲੀਮ ਕਰ ਲਿਆ ਜਾਂਦਾ। ਐਗਜ਼ੈਕਟਲੀ ਜ਼ਰਦਾਰੀ ਦੇ ਉੱਤੇ ਤਵਾਤਰ ਦੇ ਨਾਲ ਇਤਨੀ ਤੁਮਤਾਂ, ਇਤਨੇ ਬੋਤਾਨ, ਇਤਨੇ ਝੂਠ ਲੱਗੇ ਨੇ, ਔਰ ਅੱਗੇ ਨਾ ਦੇ ਉਸਨੇ ਖੁਦ ਜਵਾਬ ਦਿੱਤਾ ਹੈ। ਹੁਣ ਪਠਾਨ ਆ ਗਈ, ਇਹ ਹੁਣ ਝਾੜੂ ਵਾਈਪਰ ਆ ਸੁਣ ਲੈ, ਇਹ ਸਾਰਾ ਦਿਨ ਸਪੀਕਰ ਚੱਲਦੇ ਰਹਿੰਦੇ ਨੇ। ਚੰਗਾ ਭਲਾ ਏਰੀਆ ਹੈ ਜਾਓ ਟਾਊਨ ਦਾ, ਤੇ ਕੋਈ ਪਾਬੰਦੀ ਨਹੀਂ ਇਹਨਾਂ ਦੀ ਇੱਥੇ ਐਂਟਰੀ ਤੇ। ਔਰ ਇਹ ਜਿਹੜਾ ਟਾਊਨਸ਼ਿਪ 200 ਰੁਪਏ ਦਾ ਵਾਈਪਰ ਮਿਲਦਾ, ਉਹ ਇੱਥੇ 450 ਦਾ ਬੀਬੀਆਂ ਨੂੰ ਵੇਚ ਕੇ ਚਲਾ ਜਾਂਦਾ। ਇਹ ਤੇ ਫਿਰ ਹੈ ਨਾ। ਨਹੀਂ, ਉਹ ਫਿਰ ਇਤਨੇ ਤਵਾਤਰ ਦੇ ਨਾਲ ਆਸਫ ਜ਼ਰਦਾਰੀ ਤੇ ਝੂਠ ਬੋਤਾਨ ਲੱਗੇ। ਇੱਕ ਯਾਦ ਹੈ ਤੁਹਾਨੂੰ, ਇੱਕ ਬੰਦਾ ਆ ਗਿਆ ਸੀ, ਉਹ ਰੱਤੀ ਟੋਪੀ ਵਾਲਾ ਜਿਹੜਾ ਜ਼ੈਦ ਅਹਿਮਦ ਸੀ, ਉਹਨੇ ਇੱਕ ਦਫਾ ਇੱਕ ਜ਼ਨਾਨੀ ਲੈ ਕੇ ਆ ਗਿਆ ਮੀਡੀਆ ਤੇ, ਬਲਕਿ ਉਹ ਜ਼ਨਾਨੀ ਵੀ ਆ ਗਈ, ਤਨਵੀਰ ਜ਼ਮਾਨੀ ਉਹਦਾ ਨਾਮ ਸੀ। ਉਹਨੇ ਕਿਹਾ ਮੈਂ ਜ਼ਰਦਾਰੀ ਨੇ ਮੇਰੇ ਨਾਲ ਸ਼ਾਦੀ ਕੀਤੀ, ਅੱਗੋਂ ਮੇਰਾ ਪੁੱਤਰ ਵੀ ਹੋ ਗਿਆ ਸਜਾਵਲ, ਔਰ ਮੀਡੀਆ ਦੇ ਉੱਤੇ ARY ਜ਼ਰਦਾਰੀ, ਇਸ ਗੱਲ ਦੇ ਉੱਤੇ ਮੈਂ ਜੀਏ ਜ਼ਰਦਾਰੀ ਆਖਾਂਗਾ। ਸਾਰਿਆਂ ਦੀਆਂ ਕਿਆਦਤਾਂ ਗੰਦੀਆਂ ਹੋਈਆਂ ਨੇ, ਸਾਬਤ ਹੋਈਆਂ ਨੇ। ਸਾਡਾ ਲੀਡਰ ਕਮ ਸਾਬਤ ਨਹੀਂ ਹੋਇਆ ਕੋਈ ਇੰਜ ਦਾ ਸੈਕਸ ਸਕੈਂਡਲ, ਕੋਈ ਔਰਤ ਦਾ ਸਕੈਂਡਲ ਉਹਦੇ ਤੇ ਸਾਬਤ ਨਹੀਂ ਹੋਇਆ। ਨਹੀਂ, ਉਹ ਠੀਕ ਹੈ ਗੱਲ, ਮਗਰ ਇਹ ਤੁਸੀਂ ਦੇਖੋ ਕਿ ਉਹ ਪ੍ਰੋਗਰਾਮ ਚੱਲੇ ਨੇ ਜਿਹੜਾ, ਸ਼ਾਇਦ ਜਿਹੜਾ ਮੈਂ ਜ਼ਿਕਰ ਕਰ ਰਿਹਾ, ਤੁਸੀਂ ਵੀ ਦੇਖਿਆ ਹੋਏਗਾ, ਤੁਹਾਡੀ ਨਜ਼ਰ 'ਚ ਗੁਜ਼ਰਿਆ ਹੋਏਗਾ, ਉਹ ਜ਼ੈਦ ਅਹਿਮਦ ਉਹ ਰੱਤੀ ਟੋਪੀ ਵਾਲਾ ਕਰਦਾ ਸੀ। ਫਿਰ ਉਹਦੇ ਉੱਤੇ ਕੀ ਐਕਸ਼ਨ ਹੋਇਆ, ਮੇਰਾ ਸਵਾਲ ਹੈ। ਫਿਰ ਉਹਦੇ ਉੱਤੇ ਮਤਲਬ ਕਿਆ ਉਸ ਚੈਨਲ ਨੇ ਮਾਫੀ ਮੰਗੀ, ਉਹ ਜ਼ਨਾਨੀ ਕਿਧਰ ਗਈ, ਉਹ ਜਿਹੜੀ ਤਨਵੀਰ ਜ਼ਮਾਨੀ, ਕਿਸੇ ਨੇ ਨਹੀਂ ਮੰਗੀ। ਇਹ ਪੀਕਾ ਐਕਟ ਵੀ ਹੁੰਦੇ ਫਿਰਦੇ ਨੇ, ਅਹਿਮਦ ਮੀਰ ਹਰੀ, ਇਹਨਾਂ ਬਗੈਰਤਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹਨਾਂ ਕਿਸ ਤਰ੍ਹਾਂ ਦੀਆਂ ਖਬਰਾਂ ਇੱਥੇ ਚੱਲੀਆਂ। ਸੇਮ ਇਜ਼ ਦਾ ਕੇਸ ਵਿਦ ਲਾਇਰ ਕਮਿਊਨਿਟੀ, ਉਹ ਵੀ ਉੱਥੇ ਰੋਜ਼ ਕੋਈ ਨਾ ਕੋਈ ਲਾ ਕਾਨੂੰਨੀਅਤ, ਜਿੰਨੀ ਵਕੀਲਾਂ ਦੇ ਵਿੱਚ ਇੰਨੀ ਕਿਤੇ ਨਹੀਂ। ਲਾਹੌਰ ਹਾਈ ਕੋਰਟ ਦੇ ਵਿੱਚ ਰੋਜ਼ ਕੋਈ ਨਾ ਕੋਈ ਪੁਲਿਸ ਅਫਸਰ ਕੁੱਟਿਆ ਜਾਂਦਾ ਹੈ, ਕੋਈ ਇੱਜ਼ਤਦਾਰ ਬੰਦਾ ਕੁੱਟਿਆ ਜਾਂਦਾ, ਉੱਥੇ ਉਹਨੂੰ ਮਾਰਦੇ ਨੇ ਬਦਮਾਸ਼ਾਂ ਤਰ੍ਹਾਂ। ਤੇ ਕਦੀ ਨਹੀਂ ਹੋਇਆ ਕਿ ਕਿਸੇ ਵਕੀਲ ਨੂੰ ਜੇਲ੍ਹ ਹੋਵੇ ਉੱਥੋਂ ਡਾਇਰੈਕਟ, ਜਾਂ ਉਹਦਾ ਲਾਇਸੈਂਸ ਕੈਂਸਲ ਕੀਤਾ ਹੋਵੇ ਬਾਰ ਕਾਉਂਸਲਾਂ ਨੇ। ਸਵਾਲ ਹੀ ਨਹੀਂ ਪੈਦਾ ਹੁੰਦਾ। ਚੰਦ ਕੋਈ ਐਕਸੈਪਸ਼ਨ ਹੋਵੇ ਤੇ ਹੋਵੇ, ਅਕਸਰੀਅਤ ਬਦਮਾਸ਼ੀ ਕਰਦੀ ਪਈ ਹੈ ਔਰ ਇਹਦੇ ਤੇ ਕੋਈ ਕੰਟਰੋਲ ਨਹੀਂ। ਸੇਮ ਇਸੇ ਤਰ੍ਹਾਂ ਮੀਡੀਆ ਦੇ ਵਿੱਚ, ਕਿ ਮੀਡੀਆ ਇੱਕ ਮੁੱਦਤ ਤੋਂ ਲੋਕਾਂ ਦੇ ਕੈਰੀਅਰ ਇਹਨੇ ਖਤਮ ਕਰ ਦਿੱਤੇ, ਲੋਕਾਂ ਨੂੰ ਕਤਲ ਇਹਨੇ ਕਰਾ ਦਿੱਤਾ। ਮਾਨ ਤਸੀਰ ਦੇ ਕਤਲ ਪਿੱਛੇ 80% ਹੱਥ ਮੀਡੀਆ ਦਾ। ਇਹਨਾਂ ਐਕਸਪਲੋਇਟ ਕੀਤਾ ਉਸ ਇਸ਼ੂ ਨੂੰ। ਤੇ ਕੋਈ ਪੁੱਛ ਪ੍ਰਤੀਤ ਹੋਈ, ਕੋਈ ਕਿਸੇ ਨੇ ਜੰਗ ਗਰੁੱਪ ਨੂੰ ਪੁੱਛਿਆ ਕਿ ਉਹ 5000 ਮੁਫਤੀ ਕਿੱਥੇ ਨੇ, ਰਿਕਾਰਡ ਤੇ ਲਿਆ ਨਾ। 3 ਕਾਲਮੀ ਖਬਰ ਲਾਈ ਸੀ ਫਰੰਟ ਪੇਜ ਦੇ ਉੱਤੇ, ਜੰਗ ਜਿਹਾ ਵੱਡੇ ਇਦਾਰੇ ਨੇ, ਕਿ 3000 ਮੁਫਤੀਆਂ ਨੇ ਉਹਦੇ ਕਤਲ ਦਾ ਫਤਵਾ ਦਿੱਤਾ ਹੈ। ਉਹ ਜ਼ਰਾ 5000 ਮੁਫਤੀ ਸਾਬਤ ਕਰਨ ਦਾ ਉਹਨਾਂ ਦੇ ਨਾਂ ਦੇਵੇ ਜੰਗ ਗਰੁੱਪ, ਕਿ ਉਹ ਕਿਹੜੇ 5000 ਮੁਫਤੀ ਨੇ। ਮੁਫਤੀ ਹੁੰਦਾ ਜਾਮਿਅਤੁਲ ਅਜ਼ਹਰ ਦਾ ਫਾਰਗਲ ਤਹਿਸੀਲ, ਤੇ ਇਹ ਮੈਨੂੰ ਦੱਸਣ 5000 ਮੁਫਤੀ ਪੂਰੇ ਪਾਕਿਸਤਾਨ ਚੋਂ ਇਕੱਠੇ ਕਰਕੇ ਮੈਨੂੰ ਦੱਸ ਦੇਣ ਕਿ 5000 ਮੁਫਤੀ ਜਾਮਿਆ ਅਜ਼ਹਰ ਦਾ ਪੜਿਆ ਇੱਥੇ। ਉਹ ਕਿਹੜੇ ਮੁਫਤੀ ਨੇ, ਉਹਨਾਂ ਦੇ ਨਾਂ ਤੇ ਦੱਸਣ। ਇਹਨਾਂ ਪੂਰਾ ਰੋਲ ਪਲੇ ਕੀਤਾ ਉਸ ਮਰਡਰ ਚ ਵੀ, ਉਸ ਅਸੈਸੀਨੇਸ਼ਨ ਚ। ਉਹ ਇੱਕ
इसी तरह मुफ्ती कवि तो मैं याद आ गया, वो कंदील बलोच कत्ल हो गई सी, जिन्हें कहा कि इमरान खान एक पीरनी को लाना है ते नाल शादी करेगा, याद है तुहानू कंदील बलोच? ते ਉਹ ਵੀ ਹੁਣ ਉਹਦਾ ਡਿਗ ਕੋਈ ਕੀ ਹੋਇਆ ਅੱਗੋਂ, ਕੋਈ ਪਤਾ ਹੈ, ਕੋਈ ਸਵਾਲ ਕੋਈ ਜਵਾਬ ਅੱਗੋਂ ਕੀ ਹੋਇਆ? ਵੈਸੇ ਆਪਸ ਦੀ ਗੱਲ ਹੈ ਸ਼ਾਹ ਜੀ, ਫਿਰ ਅਸੀਂ ਮੁੜ ਕੇ ਉੱਥੇ ਆ ਜਾਂਦੇ ਹਾਂ ਬੀਬੀ ਸ਼ਹੀਦ ਦਾ ਆਈਡੀਆ ਸੀ ਟਰੂਥ ਐਂਡ ਰੀਕਨਸੀਲੀਏਸ਼ਨ। ਅੱਗੇ ਵੀ ਮੈਂ ਤਵਾਤਰ ਨਾਲ ਤੁਹਾਡੇ ਨਾਲ ਗੱਲ ਕਰਦਾ, ਕਿਉਂਕਿ ਇਹ ਸਾਡੇ ਜਿਹੜਾ ਹੈ ਨਾ COD ਬਿਟਵੀਨ all the political parties, particularly नवाज शरीफ और बेनजीर के दरमियान, ये बेसिकली आइडिया सी नेल्सन मैंडेला का, वो कालियां ने गोरियां दा ट्रूथ एंड रिकनसिलिएशन। शाह जी इस गल नूं मन्नो, मैं इहदे उत्ते बहुत जोर देना रहना, तुहानूं पता है मैं अक्सर ये गल करदा हां। ये वक्त आ गया साडी कौम दे हर सैक्शन नूं, चाहे मीडिया है, चाहे फौज है, चाहे पोलिटिकल पार्टीज ने, चाहे मौलवी ने, ਇਹਨਾਂ ਨੂੰ ਹੁਣ ਇਹ ਜਿਤਨੇ ਇਹਨਾਂ ਨੇ 70 ਸਾਲ ਝੂਠ ਬੋਲੇ ਨੇ ਨਾ ਸਾਡੇ ਨਾਲ ਕੌਮ ਦੇ ਨਾਲ, ਉਹ ਸਾਨੂੰ ਠੀਕ ਕਰਨ ਦੇ ਬਜਾਏ ਪਹਿਲੇ ਖੁਦ ਆਪ ਔਰ ਮਾਫੀ ਮੰਗੋ ਕਿ ਅਸੀਂ ਜਨਾਬ ਫਲਾਂ ਫਲਾਂ, ਉਸ ਤੋਂ ਬਾਅਦ ਮਾਸ਼ਰੇ ਦੀ ਬੁਨਿਆਦ ਇਹ ਝੂਠ ਦਾ ਝੂਠ ਤੇ ਕੋਈ ਨਹੀਂ ਹੋ ਸਕਦਾ ਨਾ, ਇੱਕ ਝੂਠ ਨੂੰ ਛੁਪਾਉਣ, ਬਿਲਕੁਲ ਝੂਠ ਬੋਲ ਕੇ ਲੀਡਰ ਬਣਾਏ, ਝੂਠ ਬੋਲ ਕੇ ਲੋਕਾਂ ਨੂੰ ਫੇਮ ਦਵਾਈ, ਝੂਠ ਬੋਲ ਕੇ ਲੋਕਾਂ ਦੀ ਫੇਮ ਖਰਾਬ ਕੀਤੀ, ਇਹ ਦੋਵੇਂ ਕੰਮ ਇਹਨਾਂ ਕੀਤੇ। ਹਾਂ, ਤੇ ਹੁਣ ਇਹ ਉਸੇ ਤਰ੍ਹਾਂ ਦੀ ਸੇਮ ਮਤਲਬ ਹੈ ਮਾਈਂਡ ਸੈਟ ਹੈ ਕਿ ਪਹਿਲੇ ਜਨਾਬ ਤੁਸੀਂ ਇਮਰਾਨ ਖਾਨ ਨੂੰ ਫੌਜੀ ਮੈਸਾਂ ਦੇ ਵਿੱਚ ਜਨਾਬ ਪੜਾਇਆ ਗਿਆ ਹੈ ਇੱਕ ਨਿਸਾਬ ਦੇ ਤੌਰ ਤੇ ਕਿ ਇਹ ਸਾਦਕ ਵੀ ਹੈ, ਅਮੀਨ ਵੀ ਹੈ, ਬੜਾ ਅੱਛਾ ਆਦਮੀ ਹੈ, ਨੇ ਜਨਾਬ ਉਹ ਬਣਾ ਦਿੱਤਾ, ਹਸਪਤਾਲ ਬਣਾ ਦਿੱਤਾ, ਸ਼ੌਕਤ ਖਾਨੀਆਂ ਉਧਰ ਨਿਮਲ ਯੂਨੀਵਰਸਿਟੀ ਬਣਾ ਦਿੱਤੀ। ਹੁਣ ਕਹਿ ਰਹੇ ਨੇ ਉਹਨਾਂ ਨੂੰ कि 2 नंबर बंदा है, चोर है, ने जनाब तोशा खाना ते फलान शादी कर ली, तो उधर जनाब वो इद्दत दे विच निकाह कर लिया ते नशा करदा है। हुण वो पढ़ा रहे ने। पहली गल ये है कि उहदे उत्ते फिर वो ये खुद इमरान दौर तो पहले तिकर कैंटोनमेंट्स विच CMH विच मैं बोल ते ARY तो अलावा कोई चैनल चलदा नहीं वेखिया। हां जी, सही कह रहे हो। ਇਹ ਆਪਣਾ ਆਪ ਵੀ ਤਾਂ ਇਤਸਾਬ ਕਰਨ ਨਾ, ਕਿਤੇ ਆਪਣੀ ਗਲਤੀ ਆਪ ਵੀ ਤੇ ਮੰਨਣ ਨਾ। ਆਪਣੀ ਗਲਤੀ ਤੇ ਕਿਤੇ ਵੀ ਨਹੀਂ ਮੰਨਦੇ, ਸਮਝਦੇ ਨੇ ਅਸੀਂ ਰੱਬ ਦੇ ਪੁੱਤਰ ਆ। ਹਾਂ ਨਹੀਂ, ਹੁਣ ਹੀ ਕਹਿ ਰਹੇ ਨੇ ਕਿ ਉਹ ਪਿਛਲੀ ਗੱਲਾਂ ਛੋੜ ਦਿਓ ਭਾਈ। ਛੋੜ ਕਿਸ ਤਰ੍ਹਾਂ ਦਿਓ ਤੁਸੀਂ? ਉਹ ਕਰੋ ਉਸ ਗੱਲ ਕਿ ਅਸੀਂ ਪਿਛਲੀਆਂ ਗੱਲਾਂ ਛੱਡ ਦਈਏ ਤਾਂ ਕਿ ਤੁਸੀਂ ਹੋਰ ਨਵੀਆਂ ਗਲਤ ਕਰੋ। ਇਹ ਹੀ ਗੱਲ ਹੈ ਜਿਹਦੀ ਵਜ੍ਹਾ ਥੋੜੇ ਨਾ ਦੇ ਉੱਤੇ ਉਹ ਜਿਹੜਾ ਸਾਡੇ ਅਸਲ ਵਿੱਚ ਤੇ ਸ਼ਾਹ ਜੀ सही अगर देखा जाए ना सरमायादाराना निजाम या कैपिटलिज्म दे होर भी बहुत सारे मसाइल है, लेकिन एक बुनियादी जो समाजी नुकता है ना वो ये है कि धोखा और धोखा किस तरह दिता जाता? मदद के नाम से। मसलन मैं ਤੁਹਾਨੂੰ ਧੋਖਾ ਦੇਣ ਤੋਂ ਪਹਿਲਾਂ ਤੁਹਾਡੇ ਕਰੀਬ ਹੋਵਾਂਗਾ, ਤੁਹਾਡਾ ਮੈਂ ਹਮਦਰਦ ਬਣਾਂਗਾ, ਤੁਹਾਡੇ ਨਾਲ ਮੈਂ ਮਿੱਠੀਆਂ ਗੱਲਾਂ ਕਰਾਂਗਾ, ਉਸ ਤੋਂ ਬਾਅਦ ਮੈਂ ਇਸ ਦਾਅ ਤੇ ਹੋਵਾਂਗਾ ਕਿ ਮੈਂ ਕਿਸ ਵਕਤ ਮੇਰਾ ਵਾਰ ਲੱਗਦਾ ਹੈ ਮੈਂ ਤੁਹਾਨੂੰ ਧੋਖਾ ਦਿਆਂ ਤੇ ਨਿਕਲ ਜਾਵਾਂ। ਮਦਦ ਦੇ ਨਾਂ ਤੇ ਇਤਨੀ ਦਫਾ ਧੋਖਾ ਦਿੱਤਾ ਗਿਆ ਹੈ ਮੈਨੂੰ, ਤੁਹਾਨੂੰ, ਆਮ ਜਨਤਾ ਨੂੰ, ਪਬਲਿਕ ਨੂੰ, ਸਮਾਜ ਨੂੰ ਇਤਨਾ ਧੋਖਾ ਦਿੱਤਾ ਗਿਆ ਹੈ ਕਿ ਹੁਣ ਕੋਈ ਬੰਦਾ ਜਿਸ ਵਕਤ ਸੱਚੀ ਗੱਲ ਕਰਦਾ ਹੈ ਸਾਰੇ ਐਵੇਂ ਹੱਸਣ ਲੱਗ ਪੈਂਦੇ ਨੇ। ਗੱਲ ਇਹ ਹੈ ਕਿ ਉਹ ਜਿਹੜੇ ਪਿਛਲੇ ਧੋਖੇ ਨੇ ਜਿਹੜੇ ਵਾਪਸ ਆ ਰਹੇ ਨੇ ਹੁਣ ਪੇ ਸਾਡਾ ਅਗਰ ਤੁਸੀਂ ਦੇਖੋ ਇਹਨੂੰ ਸਮਾਜੀ ਤੌਰ ਤੇ ਜਾਂ ਅਖਲਾਕੀ ਤੌਰ ਤੇ, ਮੈਨੂੰ ਇਹ ਲੱਗਦਾ ਹੈ ਕਿ 70 ਸਾਲ ਦੇ ਉਹ ਜਿਹੜੇ ਚੱਕਰ ਨੇ ਨਾ, ਜਿਹੜੇ ਧੋਖੇ ਤੇ ਫਰਾਡ ਅਸਾਂ ਇੱਕ ਦੂਸਰੇ ਨੂੰ ਦਿੱਤੇ ਨੇ, ਉਹ ਵਾਪਸ ਹੁਣ ਮੁੜ ਕੇ ਸਾਡੇ ਮੂੰਹ ਅੱਗੇ ਆ। एस्टैब्लिशमेंट का ते कम अज कम नवाज इमरान खान वाला केस है ना, ये धोखा है जो उन्होंने पूरी कौम नूं दिता है, ठीक है जी, पढ़ाया है और उस तो बाद उन्होंने सामने आ गए। हुण वो कहते हैं कि जनाब ये झूठ है भाई, असी पहले वो ते तस्लीम करो कि तुसी पहले झूठ बोले यार। उन्होंने मतलब ये तो खैर उन्होंने दी गल नहीं, हर कौमी सियासी जमात नूं भी, कौमी लीडर नूं भी और साडी इस्टैबलिशमेंट नूं भी समझ लेना चाहिए है कि 2025 अवामी शऊर एडा हुण फुद्दू नहीं रहा कि तुसीं ओनूं कुछ भी बेचो ते वो खरीद लवे।
ਹੁਣ ਮਤਲਬ ਤੁਹਾਡੀ ਵੀ, ਤੁਸੀਂ ਵੀ ਜ਼ਾਹਿਰ ਹੈ ਗ੍ਰਾਸ ਰੂਟ ਲੈਵਲ ਤੇ ਲੋਕਾਂ ਨੂੰ ਮਿਲਦੇ ਹੋਗੇ, ਮੇਰੀ ਵੀ ਹੁੰਦੀ ਹੈ ਮੁਲਾਕਾਤ। ਜਿਹੜੇ ਹੁਣ ਪੀਟੀਆਈ ਵਾਲੇ ਦੋਸਤ ਨੇ ਜਾਂ ਉਹ ਕਹਿੰਦੇ ਨੇ ਕਿ ਯਾਰ ਮੰਨ ਲਿਆ ਇਮਰਾਨ ਖਾਨ ਝੂਠਾ ਹੋਏਗਾ, ਇਹ ਝੂਠੇ ਨਹੀਂ ਆ। ਇਹ ਬੜਾ ਸਟਰੋਂਗ ਆਰਗੂਮੈਂਟ ਹੈ। ਨਹੀਂ, ਉਹ ਕਾਊਂਟਰ ਜਦੋਂ ਹੁੰਦਾ ਤੇ ਜ਼ਾਹਿਰ ਹੈ ਇੱਕੋ ਚੀਜ਼ ਦੀ ਮਿਸਾਲ ਤਾਂ ਨਹੀਂ ਹੁੰਦੀ ਨਾ, ਕਿ ਤੁਸੀਂ ਸੇਬ ਲਿਆਓਗੇ ਤੇ ਮੈਂ ਵੀ ਸੇਬ ਲਿਆਵਾਂਗਾ, ਉਹ ਤੁਸੀਂ ਸੇਬ ਲਿਆਓਗੇ ਮੈਂ ਕੇਲਾ ਲੈ ਆਵਾਂਗਾ। ਕਿਤੇ ਨਾ ਕਿਤੇ ਮਤਲਬ ਕਿਸੇ ਨਾ ਕਿਸੇ ਹੋਰ ਸ਼ੋਬੇ 'ਚ, ਕਿਸੇ ਨਾ ਕਿਸੇ ਹੋਰ ਐਸਪੈਕਟ 'ਚ ਹਰ ਬੰਦਾ ਝੂਠਾ ਸਾਬਤ ਹੋ ਜਾਏਗਾ। ਬਿਲਕੁਲ ਠੀਕ। ਉਹ ਔਰ ਫਾਰਮ 47 ਨੂੰ ਹੀ ਵੇਖ ਲਓ, ਫਾਰਮ 47 ਦੇ ਉੱਤੇ ਹੁਣ ਮਤਲਬ ਇਹ ਸੱਦ ਤੱਕ ਨੌਬਤ ਪਹੁੰਚ ਗਈ ਕਿ ਨੂਨ ਲੀਗ ਦਾ ਕੋਈ ਬੰਦਾ ਉਹਨੂੰ ਡਿਫੈਂਡ ਕਰਦਾ ਵੀ ਮੈਨੂੰ ਨਹੀਂ ਨਜ਼ਰ ਆਉਂਦਾ। ਇੱਕ ਤਾਂ ਹੁੰਦਾ ਸੀ ਨਾ ਪਹਿਲੇ, ਉਹ ਕਹਿ ਦਿੰਦੇ ਸੀ ਕਿ ਜੀ ਨਹੀਂ ਧਾਂਦਲੀ ਨਹੀਂ ਹੋਈ, ਹੁਣ ਉਸ ਚੀਜ਼ ਤੋਂ ਇਨਕਾਰ ਵੀ ਕੋਈ ਨਹੀਂ ਕਰਦਾ, ਉਹ ਵੀ ਜ਼ਰੂਰੀ ਨਹੀਂ ਸਮਝਦੇ। ਨਹੀਂ, ਸਾਡੇ ਤੋਂ ਗਵਰਨਰ ਸਾਹਿਬ ਇਹ ਸੱਦ ਤੱਕ ਨੰਗੇ ਹੋ ਚੁੱਕੇ ਨੇ, ਔਰ ਇਹ ਸੱਦ ਤੱਕ ਬੇਸ਼ਰਮ ਵੀ ਹੋ ਚੁੱਕੇ ਨੇ। यानी ये एडमिटेड फैक्ट ਦੇ ਤੌਰ ਤੇ ਹੁਣ ਤਸਲੀਮ ਕਰ ਲਈ ਗਈ ਇਹ ਗੱਲ ਕਿ ਇਲੈਕਸ਼ਨ ਵਗੈਰਾ ਬਿਲਕੁਲ ਉਹ ਬਿਲਕੁਲ ਕਰ ਲਈ ਗਈ। ਫਾਲੋਅਰਸ ਵੱਲੋਂ, ਪਾਰਟੀ ਕਾਰਕੁਨਾਂ ਵੱਲੋਂ ਇਹ ਗੱਲ ਤੁਸੀਂ ਆਪ ਫੀਲ ਕਰ ਸਕਦੇ ਹੋ, ਗੱਲ ਤਸਲੀਮ ਕਰ ਲਈ ਗਈ। ਤੇ ਫਿਰ ਤੇ ਤੁਸੀਂ ਆਪਣੇ ਇਰਦ ਗਿਰਦ ਨੂਨ ਲੀਗੀਆਂ ਨੂੰ ਵੇਖ ਲਓ ਨਾ, ਇਹ ਤੇ ਫਿਰ ਢੀਠ ਪੁਣਾ ਨਹੀਂ ਹੋ ਗਿਆ, ਫਿਰ ਸਿਆਸਤ ਤੇ ਫਿਰ ਢੀਠ ਪੁਣਾ ਹੋ ਗਈ ਨਾ ਇਹਦੇ। ਯਾਨੀ ਅਤੇ ਉਹੀ ਤੇ ਮੈਂ ਗੱਲ ਕਰਨਾ ਪਿਆ ਕਿ ਉਹ ਬਸ਼ਰਮ ਹੋ ਗਿਆ। ਬਸ਼ਰਮ ਨੂੰ ਕਿਸੇ ਆਖਿਆ ਨਾ, ਉਹ ਬਸ਼ਰਮ ਟੁਰਿਆ ਜਾਂਦਾ ਸੀ, ਤੇ ਉਹ ਬਸ਼ਰਮ ਨੂੰ ਕਿਸੇ ਨੇ ਪਿੱਛੋਂ ਆਖਿਆ, ਉਹਨੇ ਬਸ਼ਰਮਾ ਬਸ਼ਰਮਾ ਤੇਰੀ ਢੂਈ ਤੇ ਰੁੱਖ ਉੱਗਿਆ। ਉਹਨੇ ਕਿਹਾ ਕੋਈ ਗੱਲ ਨਹੀਂ, ਛਾਵੇਂ ਬਾਂਗੇ ਯਾਰ, ਛਾਵੇਂ ਬਾਂਗੇ। ਲੇਕਿਨ ਗੱਲ ਇਹ ਹੈ ਸ਼ਾਹ ਜੀ ਕਿ ਇਹਦਾ ਮਤਲਬ ਹੈ ਕਿ ਸਿਆਸਤ ਤੇ ਇੱਕ ਬੜੀ ਖੂਬਸੂਰਤ ਚੀਜ਼ ਹੁੰਦੀ ਸੀ, ਅਖਲਾਕੀ ਮਿਆਰ ਦੇ ਉੱਤੇ ਜਿਹੜਾ ਬੰਦਾ ਪੂਰਾ ਉਤਰਦਾ ਸੀ। ਤੁਹਾਨੂੰ ਯਾਦ ਹੋਏ ਛੋਟੇ ਹੁੰਦੇ ਤੁਸੀਂ ਵੀ ਇਲੈਕਸ਼ਨ ਲੜੇ ਹੋ, ਤੇ ਅਸੀਂ ਛੋਟੇ ਹੁੰਦੇ ਸਾਂ ਤੇ ਆਪ ਕਦਾਂ ਦੇ ਉਹ ਜਿਹੜੇ ਪੜਾਉਂਦੇ ਸਾਂ ਤੇ ਲਿਖਦੇ ਸਾਂ, ਨਾ ਬਿਕਨੇ ਵਾਲਾ ਨਾ ਝੁਕਨੇ ਵਾਲਾ। ਮੈਂ ਤਾਂ ਛੋਟੇ ਹੁੰਦਿਆਂ ਸਾਰਿਆਂ ਤੋਂ ਪਹਿਲਾਂ ਮੇਰਾ ਜਿਹੜਾ ਪੋਲੀਟੀਕਲ ਐਕਟਿਵਿਜ਼ਮ ਸੀ, ਉਹ ਤਾਂ ਖੈਰ ਸੀ ਬੀਬੀ ਦੀ ਇੱਕ ਰੈਲੀ ਹੋਈ ਸੀ, 86 ਚ ਹੋਈ ਸੀ ਜਾਂ 85 ਚ ਹੋਈ ਸੀ, ਤੇ ਉਹਦੇ ਚ ਮੈਨੂੰ ਪੁਲਿਸ ਦੀ ਸੋਟੀ ਵੱਜੀ ਸੀ, ਤੇ ਉਹ ਮੇਰੀ ਉਂਗਲ ਟੁੱਟ ਗਈ, ਤੇ ਉਹ ਪੁਲਿਸ ਵਾਲੇ ਆਪ ਹੀ ਤਰਸ ਖਾ ਕੇ ਨਾ ਮੈਨੂੰ ਫਿਰ ਉਹ ਕੀਮੇ ਵਾਲਾ ਨਾਮ ਦਿੱਤਾ। ਤੇ ਮੈਂ ਨਿੱਕਾ ਜਿਹਾ ਸਾਂ, ਉਹ ਬੱਸ ਸਾਰੀ ਨੱਸ ਗਈ, ਮਾਮਾ ਜੀ ਨਾਲ ਦਾ ਉਹ ਵੀ ਸਾਰੇ ਨੱਸ ਗਏ, ਮੈਂ ਇਕੱਲਾ ਰਹਿ ਗਿਆ ਉੱਥੇ, ਮੈਂ ਬੈਠਾ ਰਹੀ। ਫਿਰ ਉਸ ਤੋਂ ਬਾਅਦ ਜਿਹੜਾ ਸੈਕਿੰਡ ਐਕਟਿਵਿਜ਼ਮ ਕੀਤਾ, ਉਹ ਮੈਂ ਆਇਆ ਪਿੰਡੀਓ ਇੰਟਰ ਦੇ ਪੇਪਰ ਦੇ, ਸਦਾਮ ਹੁਸੈਨ ਦਾ ਵੇਲਾ ਸੀ ਉਹ, ਤੇ ਉਹਦਾ ਬੁਰਾ ਵੇਲਾ ਆਇਆ ਸੀ, ਤੇ ਉਹ ਉਹਦੇ ਹੱਕ 'ਚ ਪਤਾ ਨਹੀਂ ਜਲੂਸ ਕੱਢਿਆ ਕਿ ਉਹਦੇ ਖਿਲਾਫ, ਹੱਕ 'ਚ ਸ਼ਾਇਦ ਕੱਢਿਆ। ਉਹ ਜਦੋਂ ਇੱਥੇ ਢੇਰ ਸਾਰੇ ਪਾਕਿਸਤਾਨੀਆਂ ਆਪਦੇ ਬਾਲਾਂ ਦੇ ਨਾਂ ਸਦਾਮ ਨਹੀਂ ਰੱਖੇ, ਮਤਲਬ ਸਦਾਮ ਹੁਸੈਨ ਤੋਂ ਪਹਿਲੇ ਪਾਕਿਸਤਾਨ ਦੀ ਤਾਰੀਖ ਵਿੱਚ ਸਦਾਮ ਨਾਂ ਤੁਹਾਨੂੰ ਨਹੀਂ ਲੱਭੇਗਾ। ਕੁਵੈਤ ਜੰਗ ਹੋਈ ਸੀ, ਕੁਵੈਤ ਨਾਲ ਜੰਗ, ਹਾਂਜੀ, ਕੁਵੈਤ ਵਾਲੀ ਜੰਗ। ਉਸ ਤੋਂ ਪਹਿਲੇ 47 ਤੱਕਰ ਜਾਂ 1800 ਤੱਕਰ ਤੁਹਾਨੂੰ ਸਦਾਮ ਨਾਂ ਨਹੀਂ ਲੱਭੇਗਾ ਪਾਕਿਸਤਾਨ 'ਚ। ਉਹ ਸਦਾਮ ਨਾਂ ਉਦੋਂ ਕੁਵੈਤ ਵਾਲੀ ਜੰਗ ਤੋਂ ਬਾਅਦ ਲੋਕਾਂ ਬਾਲਾਂ ਦੇ ਰੱਖੇ, ਤੇ ਬਾਅਦ 'ਚ ਸ਼ਰਮਿੰਦੇ ਵੀ ਬੜੇ ਹੋਏ ਹੋਣੇ ਨੇ। ਉਹ ਉਸੇ ਤਰ੍ਹਾਂ ਮੈਂ ਵੀ ਬੜਾ ਸ਼ਰਮਿੰਦਾ ਹੋਇਆ। ਮੈਂ ਉੱਥੇ ਜਨਾਬ ਇੱਥੋਂ ਤਾਜ਼ਾ ਮੈਂ ਇੰਟਰ ਦੇ ਪੇਪਰ ਦੇ ਕੇ ਗਿਆ ਪਿੰਡੀਓਂ, ਸੈਂਟਰਲ ਟਾਊਨ ਕਾਲਜ ਤੋਂ, ਤੇ ਉੱਥੇ ਪਹੁੰਚ ਕੇ ਜਨਾਬ ਤੇ ਉਹ ਮੈਂ ਉਹਦੇ ਹੱਕ 'ਚ ਇੱਕ ਮੁਜ਼ਾਹਰਾ ਪਲਾਨ ਕਰ ਲਿਆ। ਮੁਜ਼ਾਹਰਾ ਪਲਾਨ ਕੀਤਾ, ਤੇ ਜਿੰਨੇ ਕੋ ਬਾਲ ਬੂਲ ਸਨ ਮੈਟ੍ਰਿਕ ਦੇ, ਹਾਈ ਸਕੂਲਾਂ ਦੇ, ਉਹ ਚੂੜੀ ਸ਼ਹਿਰ 'ਚ ਇਕੱਠੇ ਕਰ ਲੈ। ਉਹ ਵਾਹਵਾ ਰਸ਼ ਬਣ ਗਿਆ, ਉੱਥੇ ਧੱਕੇ ਨਾਲ ਬਦਮਾਸ਼ੀ ਨਾਲ ਛੁੱਟੀ ਵੀ ਕਰਾ ਦਿੱਤੀ ਸਕੂਲਾਂ 'ਚ ਵੜ ਕੇ, ਕਿ ਅੱਜ ਜੀ ਇਸਲਾਮੀ ਇਨਕਲਾਬ ਆ ਜਾਣਾ। ਉਹ ਜਨਾਬ ਇਕੱਠੇ ਕੁੱਠੇ ਕਰਕੇ ਮੈਂ ਚੁੰਗੀ ਤੇ ਸਪੀਕਰ ਲਾ ਕੇ ਤੇ ਤਕਰੀਰ ਸ਼ੁਰੂ ਕੀਤੀ। ਇਹਨੇ ਉਥੋਂ ਏਸੀ ਆ ਗਿਆ, ਏਸੀ ਸੀ ਸਾਦਾ ਕੱਪੜਿਆਂ 'ਚ, ਮੈਨੂੰ ਨਹੀਂ ਸੀ ਪਤਾ। ਉਹ ਚਿੱਟੇ ਕੱਪੜਿਆਂ ਆਇਆ, ਉਹਨੇ ਕਿਹਾ ਕੀ ਕਰਦਾ ਪਿਆ? ਮੈਂ ਕਿਹਾ ਕਿਉਂ, ਤੈਨੂੰ ਕੀ ਹੈ? ਉਹ ਉੱਤੇ ਆਇਆ, ਉਹਨੇ ਮੇਰਾ ਗਿਰਬਾਨ ਫੜਿਆ, ਮੈਂ ਰੱਖ ਕੇ ਉਹਨੂੰ ਚਪੇੜ ਮਾਰਤੀ। ਉਹ ਜੋ ਚਪੇੜ ਮਾਰੀ, ਪਿੱਛੇ ਦੇ ਪੁਲਿਸ ਦਾ ਡਾਲਾ, ਉਹਨਾਂ ਮੈਨੂੰ ਰੱਖ ਥੱਲੇ ਲਿਆ, ਟੁੱਟੇ ਟੁੱਟੀ। ਮੈਂ ਅੱਜ ਤੱਕ ਹੱਸਣਾ,
ਕਿਸ ਬੰਦੇ ਵਾਸਤੇ ਮਾਰ ਖਾਧੀ ਜਿਹੜਾ ਗਟਰ ਚੋਂ ਬਰਾਮਦ ਹੋਇਆ ਅਖੀਰ। ਨਹੀਂ ਫਿਰ ਇਹਦਾ ਮਤਲਬ ਹੈ ਕਿ ਉਹ ਜਿਹੜੀ ਗੱਲ ਹੁੰਦੀ ਸੀ ਕਾਉਂਸਲਰ ਦੇ ਉੱਤੇ ਲਿਖਿਆ ਹੁੰਦਾ ਸੀ, ਕਾਉਂਸਲਰ ਦੇ ਨਾਰਿਆਂ ਦੇ ਵਿੱਚ, ਨਾ ਬਿਕਨੇ ਵਾਲਾ ਨਾ ਝੁਕਨੇ ਵਾਲਾ, ਨਾ ਬਿਕਨੇ ਵਾਲਾ ਨਾ ਝੁਕਨੇ ਵਾਲਾ, ਉਹ ਨਾਰਾ ਮੁੱਕ ਗਿਆ। और बेबाक क़यादत और शरीफ और नफ्स, ਇਹਦਾ ਮਤਲਬ ਹੈ ਕਿ ਸਿਆਸਤ ਜੋ ਇਹ ਹੁਣ ਸਾਰੇ ਇਹਦੇ ਉਲਟ ਜਿਹੜੇ ਹਨ ਮੁਤਜ਼ਾਦ, ਉਹ ਜਿਹਦੇ ਕੋਲ ਹੋਣਗੇ ਉਹ ਸਿਆਸਤ ਕਰੇਗਾ। ਹੁਣ ਇਹਦਾ ਇਹ ਮਤਲਬ ਹੈ ਇਹ ਜਿਹੜੀਆਂ ਗੱਲਾਂ ਨਹੀਂ, ਉਸ ਤੋਂ ਬਾਅਦ ਉਹ ਤਾਂ ਪੁਰਾਣਾ ਹੋ ਗਿਆ ਸੀ ਨਾ, ਉਹ ਤਾਂ ਪੀਪਲਸ ਪਾਰਟੀ ਨਾਲ ਪੁਰਾਣਾ ਹੋ ਗਿਆ ਸੀ। ਉਸ ਤੋਂ ਬਾਅਦ ਇੱਕ ਦੌਰ ਜਿਹੜਾ ਹੈ ਤਰੀਕੇ ਇਨਸਾਫ ਦਾ, ਇਸ ਦੌਰ 'ਚ ਇਨਸਾਫ ਦਾ ਨਾਮ ਹੀ ਇੱਕ ਗਾਲ, ਇਨਸਾਫ ਦਾ ਲਫ਼ਜ਼ ਇੱਕ ਗਾਲ ਬਣ ਚੁੱਕਿਆ ਹੈ। ਜਦੋਂ ਦੀ ਤਰੀਕੇ ਇਨਸਾਫ ਆਈ, ਅੱਛਾ ਮਤਲਬ ਉਹ ਜੋ ਵੀ ਹੋਇਆ ਉਹ ਵੀ ਨਾ ਇਨਸਾਫੀ ਹੋਈ, ਲੇਕਿਨ ਇਨਸਾਫ ਦਾ ਲਫ਼ਜ਼ ਜਿਹੜਾ ਉਹ ਗਾਲ ਬਣ ਚੁੱਕਿਆ, ਕਿਉਂਕਿ ਇਹਨਾਂ ਦੇ ਕਰੈਕਟਰ, ਉਹੀ ਗੱਲ ਪਹਿਲੇ ਵਾਲੀ ਆ ਜਾਂਦੀ ਵਾਪਸ, ਇਹਨਾਂ ਦੀ ਲੀਡਰਸ਼ਿਪ ਪੂਰੀ ਦੀ ਪੂਰੀ ਦੇ ਉੱਤੋਂ ਤੋਂ ਥੱਲੇ ਤੱਕ ਏਡੇ ਗੰਦੇ ਕਰੈਕਟਰ ਨੇ, ਏਡੇ ਮੁਨਾਫਿਕ ਨੇ, ਏਡੇ ਝੂਠੇ ਨੇ, ਔਰ ਹਰ ਤਰ੍ਹਾਂ ਦੀ ਬੁਰਾਈ ਇਹਨਾਂ 'ਚ, ਹਰ ਤਰ੍ਹਾਂ ਦਾ ਗਲੀਜ਼ ਆਦਮੀ ਇਹਨਾਂ ਦੇ ਵਿੱਚ ਮੌਜੂਦ ਹੈ। ਅੱਛਾ, ਨਸ਼ੇ ਵੀ ਮੌਜੂਦ ਨੇ, ਗਾਨੀ ਵੀ ਮੌਜੂਦ ਨੇ, ਮਜ਼ਹਬ ਦਾ ਨਾਮ ਲੈ ਕੇ ਝੂਠ ਬੋਲਣ ਵਾਲੇ ਵੀ ਮੌਜੂਦ ਨੇ, ਬੈਂਦੇ ਨਾਲ ਈਆ ਕਾ ਨਾ ਬਦੋ ਈਆ ਕਾ ਨਸਤਾ ਹੀ ਨਾ ਆਖਦੇ ਨੇ, ਔਰ ਉਸ ਤੋਂ ਬਾਅਦ ਆਪਣੀ 6 ਮਹੀਨੇ ਪਹਿਲੇ ਦੀ ਵੀਡੀਓ ਤੋਂ ਮੁੱਕਰ ਜਾਂਦੇ ਨੇ। ਮੇਰਾ ਤੇ ਵੈਸੇ ਪੀਟੀਆਈ ਵਾਲਿਆਂ ਤੋਂ ਤੇ ਉਹ ਦੂਸਰਾ ਜਣਾ ਹੈ ਤਾਹਿਰ ਕਾਦਰੀ, ਇਹਨਾਂ ਤੋਂ ਇੱਕ ਮੇਰਾ ਗਿਲਾ ਹੈ ਕਿ ਅਸੀਂ ਛੋਟੇ ਹੁੰਦਿਆਂ ਜ਼ਾਹਿਰ ਕਾਲਜ ਲਾਈਫ ਵਿੱਚ ਇਨਕਲਾਬ ਤੇ ਸੁਰਖ ਇਨਕਲਾਬ ਤੇ ਇਹ ਤੇ ਖਾਬ ਦੇਖਦੇ ਰਹੇ, ਮੁਲਕ ਠੀਕ ਹੋ ਜਾਏਗਾ, ਬਰਾਬਰੀ ਹੋ ਜਾਏਗੀ ਇਸ ਸਮਾਜ ਦੇ ਵਿੱਚ, ਸੁਰਖ ਹੈ ਇਹ ਸ਼ੀਆ ਸੁਰਖ ਹੈ, ਉਹ ਕੁਝ ਜਮਾਤੀਏ ਕਹਿੰਦੇ ਹੁੰਦੇ ਸਨ ਸਬਜ਼ ਹੈ ਇਹ ਸ਼ੀਆ ਸਬਜ਼ ਹੈ। ਇਹ ਦੋਵੇਂ ਜਾਲੇ ਗੱਲ ਪੈ ਜਾਣਗੇ ਜਮਾਤੀਏ ਵੀ, ਇਹ ਦੋਵੇਂ ਹੁਣ ਰੱਦ ਹੋ ਗਏ। ਇਮਰਾਨ ਖਾਨ, ਪੀਟੀਆਈ ਤੇ ਤਾਹਿਰ ਕਾਦਰੀ ਨਹੀਂ, ਮੇਰਾ ਇਹਨਾਂ ਤੇ ਗਿਲਾ ਹੈ, ਇਹਨਾਂ ਨੇ ਇਨਕਲਾਬ ਦੀ ਆਤਮਾ ਰੋਲ ਦਿੱਤੀ ਹੈ, ਇਨਕਲਾਬ ਮੇਰਾ ਬਦਨਾਮ ਕਰ ਦਿੱਤਾ ਹੈ, ਉਸ बेचारे ने ਇਨਕਲਾਬ ਵੀ ਬਦਨਾਮ ਕਰਤਾ, ਇਨਸਾਫ ਵਾਸਤੇ ਚੱਲਣ ਵਾਲੀ ਤਹਿਰੀਕ ਵੀ ਬਦਨਾਮ ਕਰ ਦਿੱਤੀ। ਇਹ ਤਾਂ ਹੁਣ ਆ ਕੇ ਥੋੜਾ ਜਿਹਾ ਜਿਹੜਾ ਫਿਰ ਲੋਕਾਂ ਦੀਆਂ ਹਮਦਰਦੀਆਂ ਵਾਪਸ ਹੋ ਗਈਆਂ, ਮਿਹਰਬਾਨੀ ਜਿਹੜੀ ਸਿਆਸੀ ਗਮਤੇ ਅਮਲੀ ਅਪਣਾਈ ਸਾਡੀਆਂ ਕਿਆਦਤਾਂ ਨੇ, ਜਿੰਦੀ ਵਜ੍ਹਾ ਤੋਂ ਇਹਦੀ ਰੀਬਰਥ ਹੋ ਗਈ ਆਵਾਮ ਦੇ ਵਿੱਚ, ਔਰ ਹੁਣ ਉਹਨਾਂ ਦੇ ਨਜ਼ਦੀਕ ਇਹ ਵੇ ਕਿ ਆਵਾਮ ਮਨ ਹੀ ਨਹੀਂ ਰੱਖਦੀ, ਤੇ ਇੱਕ ਬਿਆਨੀਆ ਹੀ ਨਵਾਂ ਬਣ ਗਿਆ, ਇਸ ਗੱਲ ਦੀ ਅਹਿਮੀਅਤ ਹੀ ਕੋਈ ਨਹੀਂ ਕਿ ਆਵਾਮ ਕੀ ਚਾਹੁੰਦੀ ਕੀ ਨਹੀਂ ਚਾਹੁੰਦੀ। ਬਹਰਹਾਲ ਆਵਾਮ ਵੀ ਇਸੇ ਜੋਗੀ, ਉਹ ਕਿਹੜੀ ਸਾਨੂੰ ਪਸੰਦ ਕਰ ਲੈਂਦੀ। ਕਿੰਨੀ ਵੱਡੀ ਮੁਨਾਫਕਤ ਹੈ ਕਿ ਜੀ ਇਮਰਾਨ ਖਾਨ ਤਬਦੀਲੀ ਲਿਆਂਦਾ, ਉਹ ਮੇਰੇ ਮੁਕਾਬਲੇ 'ਚ ਇਹ ਕਰਪਤੀ ਦਾ ਮੁੰਡਾ ਇਲੈਕਸ਼ਨ ਜਿਤਾਇਆ, ਤੁਸੀਂ 8 ਕਰੋੜ ਰੁਪਇਆ ਦੇ ਕੇ ਉਹਨੇ ਟਿਕਟ ਲਿਆ, ਤੇ ਤੁਸੀਂ ਆਂਦੇ ਇਨਕਲਾਬ ਲਿਆਓ, ਇਹ ਤਰੀਕੇ ਇਨਸਾਫ ਹੈ, ਇਨਕਲਾਬੀ ਜਮਾਤ। ਇਹ ਮਤਲਬ ਸਾਡੇ ਸਮਾਜ ਦੇ ਮਿਆਰ ਬਦਲ ਗਏ ਨੇ ਨਾ, ਕ੍ਰਾਈਟੇਰੀਆ ਬਦਲ ਗਏ। ਅਸਲ 'ਚ ਇਹ ਜਿਹੜੀ ਤਹਿਰੀਕ ਚਲਾਈ ਨਾ, ਬਣੀ ਤਰੀਕੇ ਇਨਸਾਫ, ਇਹ ਕਰਪਟ ਤਰੀਨ ਸਰਕਾਰੀ ਮੁਲਾਜ਼ਮਾਂ ਦੀ ਔਲਾਦ ਤੋਂ ਬਣੀ। ਜਿੰਨੇ ਕਰਪਟ ਸਰਕਾਰੀ ਮੁਲਾਜ਼ਮ ਸਨ, ਸਾਰਿਆਂ ਦੀ ਔਲਾਦ ਤਰੀਕੇ ਇਨਸਾਫ 'ਚ ਸੀ। ਮੈਂ ਤੇ ਸਮਝਣਾ ਕਿ ਜਿਹੜੀ 1971 ਦੇ ਵਿੱਚ ਜਿਹੜੀ ਸਾਡਾ ਸ਼ਿਕਸਤ ਹੋਈ ਹੈ ਨਾ ਫੌਜੀ, ਇਹ ਇਹਨਾਂ ਦੀ ਔਲਾਦਾਂ ਨੇ ਬਣਾਈ ਹੈ, ਇਹ ਉਹ ਐਸਟੈਬਲਿਸ਼ਮੈਂਟ ਜਿਹੜੀ ਇਹ ਪੀਟੀਆਈ ਹੈ। ਹੁਣ ਦੇਖ ਲਓ, ਮਤਲਬ ਸਰਕਾਰੀ ਤੋਂ ਜਦੋਂ ਅਸੀਂ ਸਰਕਾਰੀ ਦੀ ਗੱਲ ਕਰਦੇ ਹਾਂ ਤੇ ਉਸ ਵਿੱਚ ਸਾਰੇ ਹੀ ਆ ਜਾਂਦੇ ਨੇ, ਉਹਦੇ 'ਚ ਸਕੂਲਾਂ ਦੇ ਮਾਸਟਰ ਵੀ ਆ ਜਾਂਦੇ ਨੇ, ਉਹਦੇ ਵਿੱਚ ਲੈਕਚਰਰ ਵੀ ਆ ਜਾਂਦੇ ਨੇ, ਉਹਦੇ ਵਾਪਡਾ ਇੰਪਲੋਈ ਵੀ ਆ ਜਾਂਦਾ, ਉਹਦੇ 'ਚ ਹੋਰ ਜਿਹੜੇ ਲਾ ਐਨਫੋਰਸਮੈਂਟ ਏਜੰਸੀ ਵਾਲੇ ਨੇ, ਪੁਲਿਸ ਵਾਲਿਆਂ ਦੀਆਂ ਔਲਾਦਾਂ, ਇੰਜੀਨੀਅਰਸ ਦੀਆਂ ਔਲਾਦਾਂ, ਸਿਵਲ ਇੰਜੀਨੀਅਰ ਤੇ ਇਰੀਗੇਸ਼ਨ ਵਾਲਿਆਂ ਦੀਆਂ, ਹਰ ਮਹਿਕਮੇ ਦੀਆਂ ਫੌਜ ਸਣੇ, ਠੀਕ ਹੈ, ਜੱਜਾਂ ਦੀਆਂ, ਉਹ ਸਭ ਦੀਆਂ ਔਲਾਦਾਂ। ਔਰ ਕੋਈ ਆਪਣੀ ਇਸ ਗਲਤੀ ਨੂੰ ਐਡਮਿਟ ਕਰਨ ਨੂੰ ਤਿਆਰ ਨਹੀਂ, ਐਕਸੈਪਟ ਕਰਨ ਨੂੰ ਤਿਆਰ ਨਹੀਂ
ਉਹ ਸਾਡੇ ਚ ਮੁਸਲਮਾਨਾਂ ਹੀ ਰਿਵਾਜ ਹੀ ਨਹੀਂ ਕਨਫੈਸ਼ਨ ਵਾਲਾ। ਉਹ ਸਾਈਆਂ ਚ ਜਾ ਕੇ ਉਹ ਕਰਦੇ ਨੇ ਨਾ ਕਨਫੈਸ਼ਨ, ਪਾਦਰੀ ਅੱਗੇ ਜਾ ਕੇ ਉਹਨੂੰ ਦੱਸਦੇ ਨੇ ਵੀ ਮੇਰੇ ਕੋਲੋਂ ਆਹ ਗਲਤੀ ਹੋ ਗਈ, ਆਹ ਗੁਨਾਹ ਹੋ ਗਿਆ। ਉਹ ਸਾਡੇ ਚ ਉਹ ਰਿਵਾਜ ਹੀ ਨਹੀਂ ਹੈ। ਸਾਡੇ ਅਸੀਂ ਤਾਂ ਨੇ ਸਾਡੇ ਜੋ ਦਰਬਾਰਾਂ ਤੇ ਜਾਂਦੇ ਨੇ, ਪੀਰਾਂ ਨੂੰ ਜਾ ਕੇ ਪੀਰਾਂ ਦੇ ਦਰਬਾਰਾਂ ਤੇ ਦਿਲ ਵਿੱਚ ਜਾ ਕੇ ਉਹਦੇ ਕੋਲ ਮਾਫੀ ਮੰਗ ਲੈਂਦੇ ਨੇ, ਪੀਰ ਕੋਲੋਂ, ਅੱਲਾ ਕੋਲੋਂ ਨਹੀਂ ਮੰਗਦੇ, ਉਸ ਪੀਰ ਕੋਲ ਮੰਗ ਲੈਂਦੇ ਨੇ ਕਿ ਯਾਰ ਮੇਰੇ ਕੋਲ ਬਾਬਾ ਗਲਤੀ ਹੋਈ ਹੈ, ਤੂੰ ਹੀ ਹੁਣ ਬੇੜੇ ਪਾਰ ਕਰੀ। ਮੈਂ ਤੇ ਕਰ ਰਿਹਾ ਜੋ ਕੁਝ ਕਰਨਾ ਸੀ, ਹੁਣ ਤੂੰ ਬੇੜੇ ਪਾਰ ਕਰੀ। ਉਹ ਸਾਰਾ ਕੁਝ ਮੁੱਦਾ ਚਾਹ ਕੇ ਮੈਨੂੰ ਉਹ ਪੀਰ ਪਸੰਦ ਨੇ, ਉਹ ਜਿਹੜੇ ਨੱਚਦੇ ਨਹੀਂ ਫਿਰਦੇ ਅੱਜ ਕੱਲ, ਉਹ ਰੰਗਲੇ ਮਤੈਰ ਫੜ ਕੇ ਚੰਗਾ ਪਾ ਕੇ, ਬਾ ਉਹ ਠੀਕ ਨੇ, ਆਪਦੇ ਕੰਮ ਚ ਮਗਨ, ਧਮਾਲਾਂ ਪਾਉਂਦੇ, ਨਾ ਕਿਸੇ ਦਾ ਨੁਕਸਾਨ ਕਰਨ ਤੇ ਨਾ ਕਿਸੇ ਦੇ ਮੂੰਹ ਲੱਗਣ। ਇੱਕ ਲਿਹਾਜ਼ ਤੁਸੀਂ ਜਿਹੜੇ ਸੈਯਦ ਹੋ ਨਾ, ਸਾਡੇ ਸਮਾਜ ਵਾਸਤੇ ਬੜੀ ਗਨੀਮਤ ਹੈ। ਤੁਸੀਂ ਆਏ ਹੋ, ਸਾਡੇ ਕਮ ਅਜ਼ ਕਮ ਅਸੀਂ ਗੁਨਾਹ ਤੁਹਾਡੇ ਸਪੁਰਦ ਕਰਦੇ ਹਾਂ ਆਪਣੇ, ਕਿ ਯਾਰ ਇਹ ਸਾਰੇ ਬਾਲਿਆਂ ਦੇ, ਪੀਰਾਂ ਦੇ, ਕਾਜ਼ਮੀਆਂ ਦੇ ਤੇ ਨਕਲੀਆਂ ਦੇ ਜ਼ਿੰਮੇ, ਤੇ ਯਾ ਅੱਲਾ ਅੱਗੋਂ ਮੈਨੂੰ ਮਾਫ ਕਰੀ। ਤੇ ਉਹ ਉੱਥੇ ਇੱਕ ਦੇਗ ਪਕਾਣੀ ਹੁੰਦੀ ਹੈ ਤੇ ਲੰਗਰ ਦੇਣਾ ਹੁੰਦਾ ਹੈ, ਤੇ ਉਸ ਤੋਂ ਬਾਅਦ ਬਾਵਾ ਜਾਣੇ ਤੇ ਅੱਲਾ ਜਾਣੇ, ਤੇ ਉਸਨੇ ਕੰਮ ਸ਼ਾਹ ਜਾਣੇ ਤੇ ਰਾਹ ਜਾਣੇ। ਬਾਬੇ ਨੂੰ ਭਾਵੇਂ ਉਹਨੇ ਉੱਥੇ ਉੱਤੇ ਜਾ ਕੇ ਫਰਿਸ਼ਤਿਆਂ ਢਾਇਆ ਹੋਵੇ ਨਾ, ਬਾਬੇ ਗਾਦਮ ਸ਼ਾਹ ਤਰ੍ਹਾਂ ਗੋਡਾ ਸੀਨੇ ਤੇ ਰੱਖਿਆ ਹੋਵੇ ਤੇ ਇਹ ਬਾਵੇ ਦਾ ਤੇ ਅੱਲਾ ਦਾ ਮਸਲਾ ਹੈ। ਸਾਡਾ ਤਾਂ ਭਾਈ ਬਾਵਾ ਜ਼ਿੰਮੇਦਾਰ ਹੈ, ਅਸੀਂ ਤੇ ਬਾਵੇ ਤੇ ਲੰਗਰ ਪਕਾ ਕੇ ਆ ਗਏ ਹਾਂ, ਤੇ ਸਾਰਾ ਕੁਝ ਬਾਵੇ ਦੇ ਹੱਥ ਦੇ ਆਏ, ਬਾਵਾ ਜਾਣੇ ਤੇ ਅੱਲਾ ਜਾਣੇ। ਸਾਨੂੰ ਤੇ ਮਜ਼ਹਬ ਦੀ ਤਾਂ ਸਜਦਾ ਹੀ ਸਿਖਾਇਆ, ਤੇ ਨਾਲ ਜਾਨ ਛੜਾਈ ਬੈਠੇ ਹੀ ਤੁਸੀਂ। ਚਲੋ ਹੁਣ ਮੇਰੀ ਇਹ बैटरी मुकड़ वाली है, तो सही खत्म करिए। हाँ ठीक है, चलो ओके, ठीक, मेहरबानी।